ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰਸਾਨੇ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 27 मार्च 2020 14 चेत नानकशाही संमत 552 का दिन है। तो डॉक्टर साहब प्रोग्राम शुरू करने तो पहला असीं अपने दर्शकों ते सरੋਤਿਆਂ ਨੂੰ हमेशा तरह दसदे व्यूअर्स जे तुसीं हक सच इंसाफ ते पैरा दिन दा इक्को एक चैनल TV84 ਨੂੰ देखना चाहते हो ਤਾਂ ਤੁਸੀਂ देख सकते हो स्पैक्ट्रम केबल, आसिन केबल, बेलफार्म केबल, roku, जादू बॉक्स, शावा, फेसबुक TV84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ इस वीक का एंड वाला प्रोग्राम करन जा रहे हैं। अज फ्राइडे का दिन है और मैं सारे पहला क्योंकि इन्होंने दिनों में जो करोना वायरस का जो खौफ है, जो कहर है, वो सारी दुनिया से उसी तरह ही मंडरा रहा है और काफ़ी सारे केस जोड़े ने पॉजिटिव आ रहे हैं। और यही आप अरदास करांगे वाहिगुरू अगे कि वाहिगुरू इस करोना वायरस नूं जल्दी तो जल्दी खत्म करे। बट मैं कहांगी कि इस करोना वायरस ने ਸਾਨੂੰ ਸਾਰਿਆਂ ਨੂੰ ਰੱਬ ਚੇਤੇ ਕਰਾ ਦਿੱਤਾ ਹੈ। ਪਹਿਲਾਂ ਤਾਂ ਅਸੀਂ ਕਹਿੰਦੇ ਸੀ ਮੈਂ ਹੀ ਆ ਮੈਂ ਹੀ ਆ ਮੈਂ ਹੀ ਆ, ਬਟ ਹੁਣ ਤੁਸੀਂ ਸੋਸ਼ਲ ਮੀਡੀਆ ਦੇਖ ਲਓ, ਕੋਈ ਵੀ ਮੀਡੀਆ ਦੇਖ ਲਓ, ਉੱਥੇ ਸਿਰਫ ਇਹੀ ਹੋ ਰਿਹਾ ਹੈ ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਹੈ। ਸੋ ਇਹ ਵਾਹਿਗੁਰੂ ਨੇ ਸਾਨੂੰ ਸਬਕ ਸਿਖਾਉਣ ਵਾਸਤੇ, ਸਾਨੂੰ ਬੰਦਾ ਬਣਾਉਣ ਵਾਸਤੇ ਇਹ ਜੋ ਵਾਇਰਸ ਹੈ ਸਾਡੇ ਤੇ ਸੁੱਟਿਆ ਹੈ। ਸੋ ਉਹੀ ਇਸ ਦਾ ਕੋਈ ਇਲਾਜ ਨਾ ਕੋਈ ਹੱਲ ਲੱਭੇਗਾ ਔਰ ਸਾਨੂੰ ਇਸ ਵਿੱਚੋਂ ਕਹਿ ਲਓ ਕਿ ਸੁਰਖਰੂ ਕਰੇਗਾ, ਸਾਨੂੰ ਖੁਸ਼ ਰੱਖੇ। ਵਾਹਿਗੁਰੂ ਸਾਨੂੰ ਸਾਰਿਆਂ ਨੂੰ ਤੰਦਰੁਸਤ ਰੱਖੇ ਔਰ ਇੱਕ ਦੂਜੇ ਲਈ ਅਰਦਾਸ ਬੇਨਤੀ ਕਰੀਏ ਕਿ ਜਿੱਥੇ ਜਿੱਥੇ ਵੀ ਆਪਾਂ ਹੈਗੇ ਆ ਸੋ ਉੱਥੇ ਉੱਥੇ ਆਪਾਂ ਤੰਦਰੁਸਤ ਰਹੀਏ, ਠੀਕ ਠਾਕ ਰਹੀਏ। ਸੋ ਫਿਰ ਦੁਬਾਰਾ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਸੋ ਆਪਾਂ ਜੋ ਆਪਣੇ ਪ੍ਰੋਗਰਾਮ ਵਿੱਚ ਵਿਚਾਰੇ ਜਾਣ ਵਾਲੇ ਵਿਸ਼ੇ ਨੇ ਉਸ ਬਾਰੇ ਤੁਹਾਨੂੰ ਮੈਂ ਜਾਣਕਾਰੀ ਦੇ ਦੇਵਾਂ। ਸੋ ਕਾਬਲ ਦੇ ਵਿੱਚ ਜੋ 20 ਅਫਗਾਨ ਸਿੱਖਾਂ ਦੇ ਦਰਦਨਾਕ ਕਤਲੇ ਆਮ ਦੀ ਜੋ ਚਰਚਾ ਹੈ ਉਹ 4 ਚੁਫੇਰੇ ਹੋ ਰਹੀ ਹੈ, ਉਸ ਦੀ ਨਿੰਦਿਆ ਹੋ ਰਹੀ ਹੈ। ਸਿਆਣੇ ਐਨਾਲਿਸਟ ਇਹ ਸਵਾਲ ਕੀਤਾ ਜਾ ਰਿਹਾ ਹੈ ਕਿ ਜੋ ਇਹ ਇੰਨੀ ਚੰਗੀ ਤੇ ਭਲੀ ਕੌਮ ਹੈ ਇਸ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੋ ਇੱਕ ਪ੍ਰਸਿੱਧ ਪੱਤਰਕਾਰ ਅਦਿੱਤਿਆ ਮੈਨਨ ਨੇ ਆਪਣੀ ਲਿਖਤ ਵਿੱਚ ਇਹ ਸਵਾਲ ਕੀਤਾ ਹੈ ਕਿ ਜਦੋਂ ਕਾਬਲ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ ਔਰ ਦਿੱਲੀ ਵਿੱਚ ਹਿੰਦੂ ਤਮੀਆਂ ਵੱਲੋਂ ਤਨਜ ਕੀਤੀ ਜਾ ਰਹੀ ਸੀ, ਸੋ ਜ਼ਾਹਿਰ ਹੈ ਕਿ ਸਿੱਖਾਂ ਪ੍ਰਤੀ ਨਫ਼ਰਤ ਨਾਲ ਭਰੇ ਇਹ ਲੋਕ ਕਿੰਨੀ ਮਾੜੀ ਸੋਚ, ਕਿੰਨੀ ਸੌੜੀ ਸੋਚ ਰੱਖਦੇ ਹਨ ਅਤੇ ਸਿੱਖਾਂ ਨੂੰ ਹਿੰਦੂਆਂ ਵਿੱਚ ਜਜ਼ਬ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਹ ਸਾਡਾ ਪਹਿਲਾ ਵਿਸ਼ਾ ਹੋਏਗਾ ਸਾਡੇ ਪ੍ਰੋਗਰਾਮ ਦਾ। ਸੋ ਫਿਰ ਦੂਸਰੇ ਪਾਸੇ ਕਾਬਲ ਦੇ ਵਿੱਚ ਜੋ ਕਤਲੇਆਮ ਹੋਇਆ ਉਸ ਤੋਂ ਬਾਅਦ ਸਾਡੇ ਜੋ ਵੀਰ ਭੈਣ ਨੇ, ਜੋ ਮੁਸਲਮਾਨ ਵੀਰ ਭੈਣ ਨੇ, ਉਹਨਾਂ ਵੱਲੋਂ ਬੜੇ ਹੀ ਹਮਦਰਦੀ ਵਾਲੇ ਜੋ ਸ਼ਬਦ ਨੇ, ਜੋ ਲਿਖਤਾਂ ਨੇ, ਜੋ ਕਾਮੈਂਟਸ ਨੇ ਸਾਨੂੰ ਸੈਂਕੜਿਆਂ ਦੀ ਤਾਦਾਦ ਵਿੱਚ ਸਾਨੂੰ ਮਿਲੇ ਨੇ। ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਐਂਡ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਫਿਰ ਥਰਡ ਦੇ ਵਿੱਚ ਆਪਾਂ ਜੋ ਕਸ਼ਮੀਰ ਮੁੱਦਾ ਹੈ, ਕਸ਼ਮੀਰ ਉੱਪਰ ਆਪਾਂ ਗੱਲਬਾਤ ਕਰਦੇ ਹਾਂ। ਹਮੇਸ਼ਾ ਤਰ੍ਹਾਂ 234 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ, ਇਸ ਬਾਰੇ ਗੱਲਬਾਤ ਹੋਏਗੀ। ਐਂਡ ਦੂਸਰੇ ਪਾਸੇ ਕਰੋਨਾ ਵਾਇਰਸ ਦੇ ਉੱਪਰ ਗੱਲਬਾਤ ਕਰਾਂਗੇ ਕਿ ਜਦੋਂ ਕਿ ਇੱਕ ਪਾਸੇ ਦੁਨੀਆ ਬੜੀ ਖਤਰਨਾਕ ਜੰਗ ਨਾਲ ਲੜ ਰਹੀ ਹੈ, ਸੋ ਮੋਦੀ ਸਰਕਾਰ ਐਲਾਨ ਕੀਤਾ ਹੈ ਕਿ ਉਹ ਆਪਣੇ TV ਚੈਨਲਾਂ ਦੇ ਉੱਪਰ ਰਮਾਇਣ ਦੇ ਜੋ ਸੀਰੀਅਲ ਨੇ ਉਹ ਚਲਾਉਣਗੇ। ਸੋ ਇਸ ਖੌਫਨਾਕ ਮੁਸੀਬਤ ਭਰੇ ਸਮੇਂ ਵਿੱਚ ਵੀ ਹਿੰਦੂ ਤਵੀ ਆਪਣੇ ਨਫ਼ਰਤ ਦੇ ਏਜੰਡੇ ਨੂੰ ਵੀ ਅੱਗੇ ਉਸੇ ਤਰ੍ਹਾਂ ਹੀ ਤੋਰ ਰਹੇ ਨੇ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਫਿਰ ਐਂਡ ਦੇ ਵਿੱਚ ਬਾਣੀ ਵਿਚਾਰਾਂ ਹੋਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ, ਕੀ ਵਿਚਾਰ ਨੇ ਤੁਹਾਡੇ? ਦੇਖੋ, ਇਹ ਹਫਤਾ ਵੀ ਗੁਜ਼ਰ ਗਿਆ ਸਾਡੇ ਪ੍ਰੋਗਰਾਮ ਦੇ ਮੁਤਾਬਕ। ਅੱਜ ਅਖੀਰਲਾ ਪ੍ਰੋਗਰਾਮ ਹੈ ਇਸ ਵੀਕ ਦਾ ਜੀ ਔਰ ਜ਼ਾਹਰ ਹੈ ਕਿ ਜਿਉਂ-ਜਿਉਂ ਹਰ ਦਿਨ ਬੀਤੇ ਹੈ ਤਿਉਂ-ਤਿਉਂ
ਕੋਰੋਨਾ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧੀ ਹੈ। ਸੈਂਕੜਿਆਂ 'ਚ ਹੀ ਨਹੀਂ ਹਜ਼ਾਰਾਂ 'ਚ ਵਧੀ ਹੈ। ਜੀ ਅਮਰੀਕਾ ਹੁਣ ਆਲਮੋਸਟ ਨੰਬਰ 1 ਤੇ ਨੰਬਰ ਹੈ 1 ਤੇ ਆ। ਔਰ ਮੀਡੀਆ ਤਾਂ ਇਹ ਕਹਿ ਰਿਹਾ ਵੀ ਅਮਰੀਕਾ ਔਰ ਸਪੇਨ ਇਹਨਾਂ ਦਾ ਕੰਪੀਟੀਸ਼ਨ ਹੈ ਕਿ ਕੌਣ ਪਹਿਲੇ ਤੇ ਹੈ। 2 ਘੰਟੇ ਕੌਣ ਬਾਅਦ ਲੂਜ਼ਰ ਹੈ। ਰਿਪੋਰਟਿੰਗ ਉਹਨਾਂ 'ਚ ਜਿਹੜੀ ਹੈ ਡੈਥਸ ਔਰ ਇਫੈਕਟਡ ਲੋਕਾਂ ਦੀ ਗਿਣਤੀ ਜ਼ਿਆਦਾ ਵੱਧ ਜਾਂਦੀ ਹੈ। ਜੀ ਔਰ ਇਹ ਅਫਸੋਸਨਾਕ ਗੱਲ ਹੈ। ਅਫਸੋਸਨਾਕ ਔਰ ਗੱਲ ਹੈ। ਕਈ ਵਾਰ ਤੁਸੀਂ ਕੁਦਰਤ ਦਾ ਇਹ ਦੇਖੋ ਕਿਸ ਕਿਸਮ ਦਾ ਨੇਮ ਕਿ ਪ੍ਰੈਜ਼ੀਡੈਂਟ ਟਰੰਪ ਆਪਣੀ ਇਲੈਕਸ਼ਨ ਕੈਂਪੇਨ ਵੇਲੇ ਵੀ ਇਹ ਮੁੱਦਾ ਰੱਖਿਆ ਸੀ ਕਿ ਉਹ ਮੈਕਸੀਕੋ ਦੇ ਨਾਲ ਇੱਕ ਕੰਧ ਬਣਾ ਦੇਣਗੇ ਔਰ ਉੱਥੋਂ ਕਿਸੇ ਨੂੰ ਨਹੀਂ ਆਉਣ ਦੇਣਗੇ ਔਰ ਐਕਸਟਰਾ ਮਨੀ ਔਰ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਵੀ $1 ਬਿਲੀਅਨ ਉਹ ਯੂਐਸ ਕਾਂਗਰਸ ਤੋਂ ਮੰਗਦੇ ਰਹੇ ਕਿ ਕੰਧ ਬਣਾਉਣੀ ਹੈ, ਮੈਕਸੀਕੋ ਕਿਸੇ ਨੂੰ ਆਉਣ ਨਹੀਂ ਦੇਣਾ। ਜੀ ਔਰ ਅੱਜ ਦੀਆਂ ਪ੍ਰਮੁੱਖ ਖਬਰਾਂ 'ਚ ਸੀ ਕਿ ਮੈਕਸੀਕੋ ਸਰਕਾਰ ਨੇ ਆਪਣਾ ਬਾਰਡਰ ਸੀਲ ਕਰ ਦਿੱਤਾ ਹੈ ਤੇ ਅਮਰੀਕਾ ਨੂੰ ਕਿਹਾ ਹੈ ਕਿ ਵੀ ਤੁਸੀਂ ਆਪਣੇ ਸਿਟੀਜ਼ਨ ਨੂੰ ਰੋਕੋ, ਸਾਨੂੰ ਤੁਹਾਡੇ ਕਰੋਨਾ ਵੀ ਨਹੀਂ ਚਾਹੀਦੀ, ਇਹਨੂੰ ਆਪਣੇ ਬਾਰਡਰਾਂ ਤੇ ਹੀ ਰੋਕੋ। ਬਿਲਕੁਲ। ਸੋ ਕਿਸ ਤੇਜ਼ੀ ਦੇ ਨਾਲ ਇਹ ਸਾਰਾ ਪ੍ਰਗਟਾ ਔਰ ਕਿੱਥੇ ਟਰੰਪ ਇਹ ਦਾਅਵੇ ਕਰ ਰਹੇ ਸਨ ਕਿ ਜੀ ਜਿੰਨੀ ਇਕਨੋਮੀ ਮੇਰੇ ਪੀਰੀਅਡ 'ਚ ਵਧੀ ਹੈ, ਜਿੰਨੀ ਅਨਇੰਪਲੋਇਮੈਂਟ ਘਟੀ ਹੈ, ਜਿਸ ਕਿਸਮ ਦੀ ਗਲੋਬਲ ਅਸੀਂ ਜਿਹੜੀ ਹੈ ਲੀਡਰਸ਼ਿਪ ਲਈ ਹੈ ਇਕਨੋਮੀ 'ਚ, ਜੀ ਉਹ ਪਹਿਲਾਂ ਕਦੇ ਨਹੀਂ ਹੋਈ ਔਰ ਪਿਛਲਿਆਂ ਨਾਲ ਕੰਪੈਰੀਜ਼ਨ ਸੀ। ਅੱਜ ਜਦੋਂ ਲਗਭਗ $2.6 ਟ੍ਰਿਲੀਅਨ ਦਾ ਪੈਕੇਜ ਯੂਐਸ ਕਾਂਗਰਸ ਨੇ ਕਲੈਕਟਿਵਲੀ ਦਿੱਤਾ ਹੈ ਔਰ ਵਾਈਟ ਹਾਊਸ ਓਵਲ ਆਫਿਸ 'ਚ ਜਿਹੜੀ ਪ੍ਰੈਸ ਕਾਨਫਰੰਸ ਸੀ ਲਾਈਵ ਚੱਲ ਰਹੀ ਸੀ ਬਹੁਤ ਸਾਰੇ ਚੈਨਲਸ ਤੇ, ਜੀ ਦੇਖਣ ਵਾਲਾ ਸੀ ਕਿ ਕੁਦਰਤ ਵੀ ਕਿਉਂ ਜੇ ਜਿਹੜਾ ਹੈ ਉਹ ਚਮਤਕਾਰ ਦਿਖਾਉਂਦੀ ਹੈ ਕਿ ਗੱਲ ਕਿੱਥੋਂ ਘੁੰਮ ਕੇ ਕਿੱਥੇ ਜਾ ਕੇ ਆ ਕੇ ਖਲੋ ਗਈ। ਜੀ ਅੱਜ ਹਰ ਅਮਰੀਕਨ ਦੇ ਅਕਾਊਂਟ 'ਚ $1,000-1,200 ਆ ਜਾਏ, ਇਸ ਦੇ ਲਈ ਜਿਹੜਾ ਲਗਭਗ $2.6 ਟ੍ਰਿਲੀਅਨ ਜਿਹੜੀ ਹੈ ਕਾਂਗਰਸ ਉਹਨੇ ਵੀ ਡੋਲ ਆਊਟ ਕੀਤਾ। ਸੋ ਇਹ ਸਾਰੀਆਂ ਸਿਚੁਏਸ਼ਨਸ ਜਿਵੇਂ ਤੁਸੀਂ ਕਹੇ ਕਿ ਯਾਦ ਦਹਾਨੀ ਤਾਂ ਇਸੇ ਗੱਲ ਦੀ ਹੈ ਬਿਲਕੁਲ ਕਿ ਅਲਟੀਮੇਟਲੀ ਇਸ ਕਾਇਨਾਤ ਦੇ ਇਸ ਛੋਟੇ ਜਿਹੇ ਪਲੈਨਟ ਦੇ ਉੱਤੇ, ਇਸ ਧਰਤੀ ਦੇ ਉੱਤੇ ਅਲਟੀਮੇਟਲੀ ਰੱਬ ਦਾ ਹੀ ਹੁਕਮ ਹੈ। ਬਿਲਕੁਲ ਹਰ ਚੀਜ਼ ਉਸ ਹੁਕਮ ਦੇ ਵਿੱਚ ਹੈ ਔਰ ਬਹੁਤ ਵਾਰ ਇਹ ਭਾਵੇਂ ਆਫਤ ਹੈ, ਆਪਦਾ ਹੈ, ਕੋਈ ਫਲੱਡਸ ਹੁੰਦੇ ਨੇ, ਅਰਥਕੁਏਕਸ ਹੁੰਦੇ ਨੇ ਜਾਂ ਹੁਣ ਇਹ ਵਾਇਰਲ ਇਨਫੈਕਸ਼ਨ ਹੈ, ਇਹ ਸਾਨੂੰ ਜਿਹੜਾ ਯਾਦ ਦਹਾਨੀ ਜੇ ਕਰਵਾ ਦੇ, ਆਪਣੀ ਅਸਲੀਅਤ, ਆਪਣੀ ਔਕਾਤ ਦਿਖਾ ਦੇ, ਫਿਰ ਵੀ ਸਮਝੋ ਕਿ ਵੀ ਇਸ ਚੋਂ ਕੁਛ ਨਾ ਕੁਛ ਪੋਜ਼ਿਟਿਵ ਹੀ ਨਿਕਲਿਆ। ਹਾਲਾਂ ਬਹੁਤ ਵਾਰ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਕਿਸੇ ਭੈਣ ਨੇ ਕਿਹਾ ਕਿ ਮਦਰ ਅਰਥ ਹੈਜ਼ ਗਾਟਨ ਸਮ ਟਾਈਮ ਟੂ ਰੈਸਟ ਜੀ ਔਰ এনवायरमेंट ਦੇ ਹਵਾਲੇ ਨਾਲ ਵੀ ਗੱਲ ਹੋਈ ਕਿ ਭਾਈ ਯੂਰਪ ਦੇ ਵਿੱਚ ਵੀ ਸਾਫ਼ ਹੋ ਗਿਆ, ਦੂਸਰੇ ਪਾਸੇ ਵੀ ਹੋ ਗਿਆ। ਸੋ ਸਾਨੂੰ ਵੀ ਅਹਿਸਾਸ ਹੋ ਰਿਹਾ ਕਿ ਅਲਟੀਮੇਟਲੀ ਜ਼ਿੰਦਗੀ ਦੀ ਸ਼ੁਰੂਆਤ ਕਿੱਥੋਂ ਹੋਈ ਸੀ ਔਰ ਅਸੀਂ ਕਿੱਥੇ ਚਲੇ ਗਏ, ਜਿੱਥੇ ਕਿਸੇ ਚੀਜ਼ ਲਈ ਵੀ ਸਾਡੇ ਕੋਲ ਟਾਈਮ ਨਹੀਂ ਸੀ। ਬਿਜ਼ੀ ਜਿੰਨਾ ਬਿਜ਼ੀ ਲਫ਼ਜ਼ ਇਸ ਪੀਰੀਅਡ 'ਚ ਅਸੀਂ ਰਗੜਿਆ ਪਿਛਲੇ 20-25-30 ਸਾਲ 'ਚ, ਸਾਰੀ 8000 ਸਾਲ ਦੀ ਹਿਊਮਨ ਸਿਵਲਾਈਜੇਸ਼ਨ ਹੀ ਰਗੜਿਆ ਹੋਣਾ। ਤੇ ਹੁਣ ਮੇਰਾ ਖਿਆਲ ਹੈ ਵਾਰੀ ਆ ਗਈ ਵਿਹਲੇ ਲਫ਼ਜ਼ ਦੀ, ਹੁਣ ਤਾਂ ਵੀ ਵਿਹਲੇ ਕਿ ਵੀ ਕੀ ਕਰੀਏ। ਸੋ ਇਸ ਸਾਰੇ ਚੋਂ ਵੀ ਮੈਂ ਸਮਝਦਾ ਵੀ ਹੁਕਮੀ ਇਨਸਾਨ ਹੋਣ ਦੇ ਨਾਤੇ ਅਸੀਂ ਜਿਸ ਨੂੰ ਕਹਿੰਦੇ ਨੇ ਕਿ ਵੀ ਵਰਸਟ ਸਿਚੁਏਸ਼ਨ ਨੂੰ ਵੀ ਆਪਣੇ ਐਡਵਾਂਟੇਜ ਦੇ ਵਿੱਚ ਲੈ ਆਈਏ, ਆਪਣੇ ਵਕਤ ਦਾ ਠੀਕ ਇਸਤੇਮਾਲ ਕਰੀਏ। ਘਰਾਂ 'ਚ ਬੈਠਿਆਂ ਵੀ ਕੋਈ ਚੀਜ਼ ਅਸੀਂ ਨਵੀਂ ਸਿੱਖ ਸਕਦੇ ਹਾਂ, ਜਿੱਥੇ ਅਸੀਂ ਆਪਣੇ ਆਪ ਨਾਲ ਹੀ ਗੱਲਾਂ ਕਰ ਸਕਦੇ ਹਾਂ। ਜ਼ਾਹਰ ਹੈ ਪਰਿਵਾਰਾਂ 'ਚ ਵੀ ਸਟੇਬਿਲਿਟੀ ਹੋਏਗੀ ਕਿਉਂਕਿ ਪਹਿਲਾਂ ਕਿਸੇ ਕੋਲ ਵਕਤ ਨਹੀਂ ਸੀ ਤੇ ਹੁਣ ਸਾਰਿਆਂ ਕੋਲ ਵਕਤ ਹੈ। ਪਰ ਬਜਾਏ ਇਸ ਨੂੰ ਕਿ ਵੀ ਮੁੜ ਕੇ ਘਰ 'ਚੋਂ ਹਰ ਕੋਈ ਨਿਕਲੇ 4 ਹਫ਼ਤੇ ਬਾਅਦ ਤੇ weight 8-8 ਪਾਉਂਡ ਤੋਂ ਲੈ ਕੇ 16 ਪਾਉਂਡ ਤੱਕ ਵਧਿਆ ਹੋਏ, ਉਹਦੇ ਕੋਲੋਂ ਬਿਹਤਰ ਇਹ ਹੈ ਕਿ ਵੀ ਤੁਹਾਡਾ ਰੂਹਾਨੀ ਭਾਰ ਵਧਿਆ ਹੋਏ, ਤੁਸੀਂ ਆਪਣੇ ਅੰਦਰ ਦੇ ਨਾਲ ਜ਼ਿਆਦਾ ਜੁੜੋ। ਔਰ ਅਸੀਂ ਕੁੱਲ ਲੋਕਾਈ ਦੇ ਲਈ ਅਰਦਾਸ ਕਰਦੇ ਹਾਂ। ਵੈਲ ਵਿਸ਼ੇਸ ਤਾਂ ਇੱਕ ਛੋਟਾ ਲਫ਼ਜ਼ ਰਹਿ ਗਿਆ ਕਿਉਂਕਿ ਅਸੀਂ ਵੀ ਉਸ ਦਾ ਹਿੱਸਾ ਹਾਂ। ਔਰ ਜੇ ਮੇਅਰ ਬਿਲ ਬਲੈਸੀਓ ਦੀ ਗੱਲ ਸੁਣੀਏ ਤੇ ਅੱਜ ਉਹਨਾਂ ਨੇ ਕਿਹਾ ਵੀ ਮਈ ਤੱਕ ਪਹੁੰਚਦੇ ਆ ਅੱਧਾ ਨਿਊਯਾਰਕ ਜਿਹੜਾ ਉਹ ਪੋਜ਼ਿਟਿਵ ਹੋਏਗਾ, ਕਰੋਨਾ ਪੋਜ਼ਿਟਿਵ, ਔਰ ਇੱਕ ਖਤਰਨਾਕ ਮੰਜ਼ਰ ਹੈ। ਔਰ ਅਸੀਂ ਵੀ ਪਤਾ ਨਹੀਂ ਕਿੰਨੇ ਦਿਨ ਅਸੀਂ ਕੰਟੀਨਿਊ ਕਰ ਸਕੀਏ ਪ੍ਰੋਗਰਾਮ ਨੂੰ ਕਿਉਂਕਿ ਜਿਸ ਪਾਸੇ ਵੱਲ ਗੱਲ ਜਾ ਰਹੀ ਹੈ ਹਾਲਾਤ ਠੀਕ ਨਹੀਂ ਨੇ, ਪਰ ਫਿਰ ਵੀ ਅਸੀਂ ਸਮਝਦੇ ਹਾਂ ਕਿ ਵੀ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਰਹਿੰਦੇ ਹਾਂ ਅਸੀਂ ਆਪਣੇ ਫਰਜ਼ਾਂ ਨੂੰ ਪਛਾਣਦੇ ਹਾਂ। ਤੁਹਾਡੇ ਵੱਲੋਂ ਮਿਲਦਾ ਪਿਆਰ
ਔਰ ਇਸ ਵੇਲੇ ਸ਼ਾਇਦ ਤੁਹਾਨੂੰ ਸਾਡੀ ਪਹਿਲਾਂ ਨਾਲੋਂ ਵੀ ਜ਼ਿਆਦਾ ਲੋੜ ਹੈ, ਕਿਉਂਕਿ ਵਕਤ ਹੀ ਵਕਤ ਹੈ ਦੇਖਣ ਦਾ ਵੀ। ਔਰ ਜਿਹੜੀ ਟ੍ਰੈਜਡੀ ਕਾਬਲ ਦੇ ਵਿੱਚ ਹੋਈ, ਸਾਡੇ ਦੋਵੇਂ ਪ੍ਰੋਗਰਾਮ ਕਾਫੀ ਵਾਇਰਲ ਹੋਏ, ਕਾਫੀ ਸਾਡੇ ਵੀਰਾਂ ਭੈਣਾਂ ਤੱਕ ਪਹੁੰਚੇ। ਔਰ ਜੇ ਅਸੀਂ ਵਿਦਡਰਾ ਕੀਤਾ ਹੁੰਦਾ ਤਾਂ ਹੋ ਸਕਦਾ ਹੈ ਜਿਹੜਾ ਨੈਰੇਟਿਵ ਇੰਡੀਅਨ ਏਜੰਸੀਜ਼ ਔਰ ਇੰਡੀਅਨ ਮੀਡੀਆ ਨੇ 24 ਘੰਟੇ ਬਾਅਦ ਬਿਲਟ ਕੀਤਾ। ਔਰ ਜਿਵੇਂ ਉਹ ਕਿਹਾ ਜਾਂਦਾ ਹੈ ਕਿ ਵੀ ਜਦੋਂ ਝੂਠ ਬੋਲਦਾ ਹੈ ਜਿਹੜਾ ਬੰਦਾ, ਉਹ ਫਿਰ ਇੱਕ ਸਬੂਤ ਨਹੀਂ ਦਿੰਦਾ, ਬਹੁਤ ਸਾਰੇ ਸਬੂਤ ਇਕੱਠੇ ਕਰਦਾ ਹੈ ਕਿ ਉਹ ਇਹ ਦੱਸ ਸਕੇ ਕਿ ਵੀ ਉਹ ਸੱਚਾ ਹੈ। ਔਰ 24 ਘੰਟੇ 'ਚ ਉਹਨਾਂ ਨੇ ਸਟੋਰੀਜ਼ ਪਲਾਂਟ ਕਰਵਾਈਆਂ ਲਸ਼ਕਰੇ ਤੌਇਬਾ ਔਰ ਹੱਕਾਨੀ ਨੈਟਵਰਕ ਦੇ ਖਾਤੇ 'ਚ, ਉਸ ਘਟਨਾ ਨੂੰ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਨਾਲ ਦੀ ਨਾਲ ਫੂਕ ਵੀ ਨਿਕਲਦੀ ਰਹੀ। ਔਰ ਹੁਣ ਇਸਲਾਮਿਕ ਸਟੇਟ ਦੇ ਵੈਬਸਾਈਟ ਦੇ ਉੱਤੇ ਉਹਨਾਂ ਨੇ ਉਹ ਕੇਰਲਾ ਦਾ ਜਿਹੜਾ ਜਿਸ ਨਾਲ ਅਲ ਹਿੰਦੀ ਲਫ਼ਜ਼ ਲਾਇਆ ਹੋਇਆ ਸੀ, ਉਹਦੀ ਪਿਕਚਰ ਪੋਸਟ ਕਰ ਦਿੱਤੀ ਹੈ। ਔਰ ਕਿ ਇਸ ਨੇ, ਔਰ ਹੁਣ ਇਹ ਵੀ ਕਹਿਣ ਲੱਗਿਆ ਜੀ ਹਾਂ ਇਹਦੇ ਖਿਲਾਫ ਰੈੱਡ ਅਲਰਟ ਸੀ, ਇਹ 15 ਦੇ ਕਰੀਬ ਮੁਸਲਮਾਨ ਜਿਹੜੇ ਨੇ ਯੰਗਸਟਰ ਉੱਥੋਂ ਭੱਜੇ ਸੀ ਆਪਣੇ ਘਰਾਂ ਚੋਂ, ਔਰ ਉਹਨਾਂ ਦੀਆਂ ਪੁਲਿਸ ਰਿਪੋਰਟਸ ਨੇ, ਔਰ ਉਹ ਉੱਥੇ ਚਲੇ ਗਏ, ਇੱਥੇ ਚਲੇ ਗਏ। ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹਨਾਂ ਦੀ ਖੇਡ ਕਾਫੀ ਹੱਦ ਤੱਕ ਸਾਹਮਣੇ ਆ ਗਈ ਹੈ। ਹੁਣ ਮੇਰਾ ਖੌਫ ਇਹ ਹੈ ਵੀ ਇਹਨੂੰ ਜਿਸ ਤਰੀਕੇ ਨਾਲ ਇਹਨਾਂ ਨੇ ਕੇਰਲਾ ਦੇ ਇਸ ਨਾਂ ਦੇ ਨਾਲ ਜੋੜ ਕੇ ਆਉਣ ਵਾਲੇ ਦਿਨਾਂ 'ਚ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਭਾਰਤ ਦੇ ਵਿੱਚ ਕਿਸੇ ਮੁਸਲਮਾਨ ਗੈਦਰਿੰਗ ਤੇ, ਅੱਜ ਕੱਲ੍ਹ ਗੈਦਰਿੰਗਸ ਤਾਂ ਹੋ ਨਹੀਂ ਰਹੀਆਂ ਕਰੋਨਾ ਕਰਕੇ, ਪਰ ਕੋਈ ਵੀ ਘਟਨਾ ਮੁਸਲਮਾਨਾਂ ਦੇ ਖਿਲਾਫ ਜਾਂ ਕਸ਼ਮੀਰੀਆਂ ਦੇ ਖਿਲਾਫ ਕਰਕੇ ਉਹਦੇ ਤੇ ਸਿੱਖਾਂ ਦਾ ਲੇਬਲ ਲਾ ਦਿੱਤਾ ਜਾਏ ਕਿ ਜੀ ਇਹ ਕਾਬਲ 'ਚ ਸਿੱਖਾਂ ਦੇ ਕਤਲੇਆਮ ਦਾ ਬਦਲਾ ਲੈ ਲਿਆ। ਬਿਲਕੁਲ, ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਚੱਲੇ ਹੋਏ ਨੇ, ਕਿਉਂਕਿ ਇਹਨਾਂ ਦੀ ਪਹਿਲੀ ਗੇਮ ਸਿੱਖਾਂ ਨੇ ਤਾਂ ਬਿਲੀਵ ਹੀ ਨਹੀਂ ਕੀਤਾ ਹੈ ਕਿ ਭਾਈ ਇਹ ਜਿਹੜਾ ਉਹ ਤਾਲਿਬਾਨ ਜਾਂ ਪਾਕਿਸਤਾਨ ਜਾਂ ਕਿਸੇ ਹੋਰ ਦੇ ਨਾਲ ਜੋੜਦੇ ਸੀ, ਉਹ ਕਲੀਅਰ ਹੈ ਇਸਲਾਮਿਕ ਸਟੇਟ ਦੇ ਨਾਲ। ਕਿਉਂਕਿ ਔਰ ਇਹ ਵੀ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸਲਾਮਿਕ ਸਟੇਟ ਜਿਹੜੀ US ਤਾਲਿਬਾਨ ਡੀਲ ਹੈ ਉਹਨੂੰ ਵੀ ਡੀਰੇਲ ਕਰਨਾ ਚਾਹੁੰਦੀ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਪ੍ਰੈਜ਼ੀਡੈਂਟ ਨੇ ਦੋਨੋਂ ਹੀ ਅਬਦੁੱਲਾ ਔਰ ਅਸ਼ਰਫ ਗਨੀ, ਇਹ ਆਪਣੀ ਤਾਕਤ ਕਾਇਮ ਰੱਖਣਾ ਚਾਹੁੰਦੇ ਨੇ। ਔਰ ਉਹਦੇ ਲਈ ਕੋਈ ਵੀ ਇਸ ਕਿਸਮ ਦੀ ਹਿੰਸਕ ਘਟਨਾ ਉਹਨਾਂ ਨੂੰ ਸੂਟ ਕਰਦੀ ਹੈ। ਮਾਈਕ ਪੋਂਪੀਓ ਦਾ ਉੱਥੇ ਹੋਣਾ, ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਮਾਈਕ ਪੋਂਪੀਓ ਨੇ ਆਪਣੀ ਸਟੇਟਮੈਂਟ ਜਿਹਦੇ 'ਚ ਉਹਨੇ ਕੰਡੈਮ ਕੀਤਾ ਹੈ, ਉਹਦੇ 'ਚ ਉਹਨੇ ਜਿਹੜਾ 2 ਵਾਰ ਆਈਸਿਸ ਦਾ ਹੀ ਨਾਮ ਮੈਂਸ਼ਨ ਕੀਤਾ ਹੈ, ਜਾਂ ਉਹਨੂੰ IS ਵੀ ਕਹਿ ਦਿੰਦੇ ਨੇ। ਸੋ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਕੋਈ ਅਮਰੀਕਨ CIA ਤਾਂ ਇਸ ਨਾਲ ਜੁੜੀ ਹੋਈ ਨਹੀਂ ਹੈ, ਇਹ ਇਹਨਾਂ ਦਾ ਹੀ ਨੈਟਵਰਕ ਹੈ। ਕਿਉਂਕਿ ਇਹਨਾਂ ਨੂੰ ਹੀ ਉਸ ਸਮਝੌਤੇ ਤੋਂ ਵੀ ਪ੍ਰੋਬਲਮ ਹੈ, ਸਿੱਖਾਂ ਤੋਂ ਵੀ ਪ੍ਰੋਬਲਮ ਹੈ। ਭਾਰਤ ਸਿੱਖਾਂ ਦਾ ਕਸ਼ਮੀਰੀਆਂ ਨਾਲ ਖਲੋਣਾ, CA ਦੇ ਖਿਲਾਫ ਜਿਹੜਾ ਉਹ ਪ੍ਰੋਟੈਸਟ ਕਰਨੇ, ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੀ ਪ੍ਰੋਟੈਕਸ਼ਨ ਲਈ ਜਾਣਾ, ਔਰ ਉਹਨਾਂ ਨੂੰ ਲੰਗਰ ਸਰਵ ਕਰਨਾ। ਇਹ ਸਾਰੀਆਂ ਚੀਜ਼ਾਂ ਹੀ ਬੜੀਆਂ ਇਹਨਾਂ ਨੂੰ ਤਕਲੀਫਦੇਹ ਨੇ। ਹਾਲਾਂਕਿ ਜਿਹੜੇ ਤੰਜ਼ ਕਰਨ ਵਾਲੇ ਨੇ, ਔਰ ਸਾਡੇ ਕੋਲ ਅੱਜ ਇੱਕ ਬੜਾ ਅੱਛਾ ਆਰਟੀਕਲ ਦਿੱਤੇ ਮੈਨਨ ਦਾ ਆਇਆ, ਜਿਹਦੇ 'ਚ ਉਹਨਾਂ ਨੇ ਥੋੜੀ ਜਿਹੀ ਬਰੀਫ ਹਿਸਟਰੀ ਵੀ ਦਿੱਤੀ ਹੈ ਵੀ ਇਹ ਜਿਹੜੇ ਹਿੰਦੂ ਤਵੀ ਨੇ, ਇਹਨਾਂ ਦੀ ਜਿਹੜੀ ਸਿੱਖ ਨਫ਼ਰਤ ਹੈ, ਔਰ ਉਹਨਾਂ ਦਾ ਹੈਡਿੰਗ ਹੀ ਇਹ ਹੈ ਉਹਨਾਂ ਦੀ ਲਿਖਤ ਦਾ, ਕਿਲਡ ਇਨ ਕਾਬੁਲ, ਟ੍ਰੋਲਡ ਇਨ ਇੰਡੀਆ, ਵਾਈ ਬਿਗਟਸ ਲਵ ਟੂ ਹੇਟ ਸਿੱਖਸ। ਕਿ ਇਹ ਜਿਹੜੇ ਬਿਗਟ ਨੇ, ਜਿਹੜੇ ਨਫ਼ਰਤ ਨਾਲ ਭਰੇ ਹੋਏ ਔਰ ਇਸ ਕਿਸਮ ਦੇ ਨੇ ਕਿ ਵੀ ਕਾਬਲ 'ਚ ਕਤਲੇਆਮ ਹੋ ਰਿਹਾ ਔਰ ਦਿੱਲੀ ਦੇ ਵਿੱਚ ਸਿੱਖਾਂ ਨੂੰ ਟ੍ਰੋਲ ਕੀਤਾ ਜਾ ਰਿਹਾ। ਬਾਕੀ ਪ੍ਰੋਪਰ ਟਵਿੱਟਰ ਹੈਂਡਲਰ ਇਹਨਾਂ ਦੇ ਜਿਹਨੂੰ RSS ਵਾਲੇ ਜਿਹੜੇ ਨੇ ਉਹ ਚਲਾਉਂਦੇ ਨੇ, ਜਿਨ੍ਹਾਂ ਦੇ ਵਿੱਚ ਈਵਨ ਪਹਿਲਾ ਟਵੀਟ ਤਾਂ ਇਹਦੇ ਤੇ ਆਇਆ ਹੀ ਕਪਿਲ ਮਿਸ਼ਰਾ ਦਾ, ਜਿਹਨੇ ਦਿੱਲੀ ਦੇ ਦੰਗਿਆਂ ਦੇ ਵੇਲੇ ਸਭ ਤੋਂ ਗੰਦਾ ਰੋਲ ਅਦਾ ਕੀਤਾ, ਭੜਕਾਊ ਤਕਰੀਰਾਂ, ਔਰ ਇਹ ਸਾਰਾ ਇਸ ਕਿਸਮ ਦਾ ਪਾਰਟ ਹੁੰਦਾ। ਸੋ ਲੇਕਿਨ ਇਹ ਵੀ ਇੱਕ ਪਾਸੇ ਜਿੱਥੇ ਕਾਬਲ 'ਚ ਅਜੇ ਉਹਨਾਂ ਸਿੱਖਾਂ ਦੇ ਜਿਹੜੇ ਨੇ ਸਿਵੇ ਵੀ ਜਿਹੜੇ ਨੇ ਉਹ ਠੰਡੇ ਨਹੀਂ ਹੋਏ। ਔਰ ਅਸੀਂ ਦੇਖਦੇ ਹਾਂ ਕਿ ਈਵਨ ਉਹਨਾਂ ਦੇ ਸੰਸਕਾਰ ਕਰਨ ਵੇਲੇ ਦੂਸਰਾ ਅਟੈਕ ਹੁੰਦਾ ਹੈ, ਔਰ ਅਜੇ ਉੱਥੇ ਉਹ ਉਸੇ ਹੀ ਵੈਰਾਗ 'ਚ ਨੇ, ਔਰ ਪਰਿਵਾਰ ਸ਼ੈਲ ਸ਼ੌਕਡ ਨੇ ਕਿ ਸਾਡੇ ਨਾਲ ਕੀ ਵਾਪਰਿਆ। ਪਰ ਦਿੱਲੀ 'ਚ ਕਿਉਂਕਿ ਇਹਨਾਂ ਨੇ 21 ਡੇ ਲੌਕਆਊਟ ਦਾ ਆਰਡਰ ਕਰ ਦਿੱਤਾ ਹੈ, ਪਰ ਉਹਦਾ ਨਤੀਜਾ ਕਿਸੇ ਦਾ ਕੋਈ ਪ੍ਰਬੰਧ ਨਹੀਂ, ਹਜ਼ਾਰਾਂ ਲੋਕ ਫਸੇ ਹੋਏ ਨੇ, ਕਿਸੇ ਕੋਲ ਖਾਣ ਲਈ ਰੋਟੀ ਨਹੀਂ, ਮੈਡੀਸਨ ਨਹੀਂ ਹੈ। ਤੇ ਅੱਜ ਦਿੱਲੀ ਦੀਆਂ ਸੜਕਾਂ ਤੇ ਗਲੀਆਂ ਦੇ ਬਾਹਰ ਵੀ ਸਿੱਖਾਂ ਨੇ ਲੰਗਰ ਲਾਉਂਦੇ, ਉਹੀ ਬਈਏ ਵਾਹਿਗੁਰੂ ਵਾਹਿਗੁਰੂ ਕਰਕੇ ਲੰਗਰ ਛਕ ਰਹੇ ਨੇ, ਔਰ ਉਹਨਾਂ ਦੇ ਪ੍ਰਬੰਧ ਜਿਹੜੇ ਨੇ ਫਿਰ ਸਿੱਖ ਕਰ ਰਹੇ ਨੇ। ਇਹਦੇ ਬਾਵਜੂਦ
ਕਿ ਭਾਈ ਤੁਸੀਂ ਸਾਡੇ ਨਾਲ ਕੀ ਕਰ ਰਹੇ ਹੋ ਲਗਾਤਾਰਤਾ ਨਾਲ, ਕਿਉਂਕਿ ਇਹ ਸਾਡਾ ਮਿਸ਼ਨ ਹੈ ਸਰਬੱਤ ਦਾ ਭਲਾ। ਜਿਹੜਾ ਇਸ ਕਿਸਮ ਦਾ ਨਫ਼ਰਤ ਕਰਨ ਵਾਲਾ ਹੈ ਉਹਦੇ ਲਈ ਵੀ ਸਾਡੇ ਮਨ 'ਚ ਜਿਹੜਾ ਹੈ ਉਹ ਅਲਟੀਮੇਟਲੀ, ਲੇਕਿਨ ਇਸ ਚੋਂ ਇੱਕ ਜ਼ਰੂਰ ਵਿਚਾਰਗੀ ਵੀ ਆਈ ਹੈ। ਔਰ ਬਹੁਤ ਸਾਰਿਆਂ ਦੀਆਂ ਲਿਖਤਾਂ ਜਦੋਂ ਮੈਂ ਦੇਖਦਾ ਹਾਂ ਈਵਨ ਸੋਸ਼ਲ ਮੀਡੀਆ ਤੇ, ਕਿ ਭਾਈ ਕਿੱਥੇ ਉਹ ਕੌਮ ਜਿਸ ਦੀ ਰਿਟ ਸੀ, ਜਿਹੜੀ ਤੀਸਰੀ ਧਿਰ ਸੀ 1947 ਚ ਜਦੋਂ ਟ੍ਰਾਂਸਫਰ ਆਫ ਪਾਵਰ ਦੀ ਨੈਗੋਸ਼ੀਏਸ਼ਨ ਹੋਈ, ਜਿਸ ਕੌਮ ਨੇ ਆਪਣੀ ਅਣਖ ਤੇ ਗੈਰਤ ਦੇ ਲਈ ਜਿਹੜਾ ਉਹ ਕੁਰਬਾਨੀਆਂ ਦਾ ਇੱਕ ਉਹ ਇਤਿਹਾਸ ਸਿਰਜਿਆ ਹੋਇਆ ਜਿਹਨੂੰ ਅਸੀਂ ਦੋ ਵੇਲੇ ਦੀ ਅਰਦਾਸ ਯਾਦ ਕਰਦੇ ਹਾਂ। ਅੱਜ ਅਸੀਂ ਕਿਉਂ ਵਿਚਾਰੇ ਬਣ ਗਏ? ਅੱਜ ਕਿਉਂ ਸਿਰਫ ਤੇ ਸਿਰਫ ਵਿਕਟਮਹੁੱਡ ਦੇ ਵਿੱਚ ਅਸੀਂ ਰਹਿ ਰਹੇ ਹਾਂ? ਇਸ ਲਈ ਕਿ ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ। ਸੋ ਮੈਂ ਸਮਝਦਾ ਵੀ ਜੇ ਇਹਦੇ ਚੋਂ ਇਹ ਲੈਸਨ ਵੀ ਹੈ, ਸਬਕ ਵੀ, ਔਰ ਇਹ ਹੁਣ ਕਲੀਅਰ ਹੋ ਗਿਆ ਕਿ ਵੀ ਸਿੱਖ ਉੱਥੇ ਸੌਫਟ ਟਾਰਗੇਟ ਬਣਾਏ ਹੋਏ ਨੇ। ਜਿਹੜੀ ਪਾਵਰ ਗੇਮ ਉੱਥੇ ਚੱਲ ਰਹੀ ਹੈ ਉਹ ਬੇਸ਼ੱਕ ਤਾਲਿਬਾਨ ਇੱਕ ਪਾਸੇ ਨੇ, ਅਮਰੀਕਾ ਇੱਕ ਪਾਸੇ ਹੈ, ਲੋਕਲ ਜਿਹੜਾ ਮਿਲੀਸ਼ੀਆ ਉਹ ਇੱਕ ਪਾਸੇ ਹੈ, ਈਰਾਨ ਦਾ ਆਪਣਾ ਕੀ ਹੈ। ਇਹ ਸਿੱਖਾਂ ਨੂੰ ਇਸ ਸਾਰੇ ਦੇ ਵਿੱਚ ਸੌਫਟ ਟਾਰਗੇਟ ਸਮਝ ਕੇ ਇੰਡੀਅਨ ਏਜੰਸੀਆਂ ਨੇ IS ਦਾ ਟੈਗ ਵਰਤਦੇ ਆ ਜਿਹੜਾ ਸਾਨੂੰ ਟਾਰਗੇਟ ਕੀਤੇ। ਔਰ ਹੱਲ ਅਲਟੀਮੇਟਲੀ ਇਹੀ ਹੋਏਗਾ, ਆਪਣਾ ਘਰ ਬਣਾਉਣਾ, ਆਪਣਾ ਮੁਲਕ ਹੋਣਾ। ਅੱਜ ਅਸੀਂ ਬੇਘਰੇ ਕਿੱਥੇ ਜਾ ਕੇ ਰਹਿ ਸਕਦੇ? ਅੱਜ 20,000 ਤੋਂ ਜ਼ਿਆਦਾ ਸਿੱਖ ਇਸ ਵੇਲੇ ਟਰੈਪ ਹੋਏ ਨੇ ਪੰਜਾਬ, ਕਿਉਂਕਿ ਫਰਵਰੀ ਮਾਰਚ ਦੇ ਮਹੀਨੇ ਜਿਹੜੇ ਨੇ ਇਹ ਚੰਗਾ ਮੌਸਮ ਹੁੰਦਾ ਹੈ, ਬਹੁਤ ਸਾਰੇ ਆਪਣੇ ਬੱਚਿਆਂ ਦੇ ਰਿਸ਼ਤੇ ਕਰਨ, ਕੋਈ ਵਿਆਹ ਕਰਨ, ਕੋਈ ਬੱਚਿਆਂ ਨੂੰ ਸਪਰਿੰਗ ਬ੍ਰੇਕ ਹੁੰਦਾ ਹੈ ਜਿਹੜਾ ਗੁਰਦੁਆਰਿਆਂ ਦੇ ਦਰਸ਼ਨਾਂ ਦੇ ਲਈ ਲਿਜਾਣ ਦੇ ਲਈ। ਦੁਨੀਆ ਭਰ ਚੋਂ ਡਾਇਸਪੋਰਾ ਚ, ਔਰ ਉਹਨਾਂ ਨਾਲ ਜੋ ਸਲੂਕ ਉੱਥੇ ਕੀਤਾ ਜਾ ਰਿਹਾ ਹੈ, ਜਿਵੇਂ ਨਫ਼ਰਤ, ਕਈਆਂ ਦੇ ਘਰਾਂ ਦੇ ਬਾਹਰ ਆ ਕੇ ਉਹ ਬੋਰਡ ਲਾਏ ਹੋਏ ਨੇ ਕਿ ਵੀ ਇਹ ਬਾਹਰੋਂ ਆਏ ਨੇ ਔਰ ਇਹਨਾਂ ਤੋਂ ਦੂਰ ਰਹੋ। ਹਾਂ, ਸੋ ਇਹ ਵੀ ਕਿ ਵੀ ਕਿੱਥੇ ਤੁਸੀਂ ਬਾਹਰਲਿਆਂ ਦੇ ਭੇਜੇ ਪੈਸਿਆਂ ਦੇ ਸਿਰ ਤੇ ਉੱਥੇ ਬਹੁਤ ਸਾਰੇ ਚੁੱਲ੍ਹਿਆਂ ਤੇ ਰੋਟੀਆਂ ਪੱਕਦੀਆਂ, ਔਰ ਜਿਹੜੀ ਖੁਸ਼ਹਾਲੀ ਜਾਂ ਮਾੜਾ ਮੋਟਾ ਜਿਹੜਾ ਉੱਥੇ ਅਜੇ ਵੀ ਜੇ ਸਟੇਬਿਲਿਟੀ ਹੈ ਤਾਂ ਉਹਦੀ ਵਜ੍ਹਾ ਕਰਕੇ ਹੈ, ਉਹਨਾਂ ਨੂੰ ਵੀ ਟਾਰਗੇਟ ਕਰ ਦਿੱਤਾ ਗਿਆ। ਲੇਕਿਨ ਇਸ ਸਾਰੇ ਦੇ ਵਿੱਚ ਮੈਂ ਸਮਝਦਾ ਹਾਂ ਕਿ ਵੀ ਅਸੀਂ ਆਪਣਾ ਫਰਜ਼ ਅਦਾ ਕਰ ਰਹੇ ਹਾਂ ਜਿਹੜਾ ਸਰਬੱਤ ਦੇ ਭਲੇ ਦਾ। ਔਰ ਮੈਂ ਐਪਰੀਸ਼ੀਏਟ ਕਰਦਾ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ। ਉਹਨਾਂ ਨੇ ਆਪਣੇ 18 ਮੁਲਕਾਂ ਦੇ ਵਿੱਚ ਜਿੱਥੇ ਉਹਨਾਂ ਦੇ ਯੂਨਿਟਸ ਨੇ ਉਹਦੀ ਟੈਲੀਕਾਨਫਰੰਸ ਰਾਹੀਂ ਇਹ ਫੈਸਲਾ ਲਿਆ। ਪ੍ਰੈਸ ਰਿਲੀਜ਼ ਉਹਨਾਂ ਦੀ ਪਹਿਲਾਂ ਦੀ ਆਈ ਹੋਈ ਹੈ, ਮੈਂ ਉਹਨੂੰ ਪਹਿਲਾਂ ਸਾਂਝਾ ਨਹੀਂ ਕਰ ਸਕਿਆ। ਹਾਲਾਂਕਿ TV84 ਨੇ ਉਸ ਨਿਊਜ਼ ਨੂੰ ਚਲਾਇਆ ਔਰ ਸਾਡੇ ਵੈਬਸਾਈਟ ਤੇ ਵੀ ਅਪਲੋਡਡ ਹੈ। ਸੋ ਉਹਨਾਂ ਨੇ ਐਤਵਾਰ ਦਾ ਦਿਨ ਯਾਨੀ ਕਿ ਪਰਸੋਂ ਦਾ ਦਿਨ ਚੁਣਿਆ ਸਵੇਰੇ 10 ਵਜੇ ਈਸਟਰਨ ਟਾਈਮ, ਔਰ ਬਾਕੀ ਹਰ ਮੁਲਕ ਵਾਲੇ ਉਹਦੇ ਮੁਤਾਬਕ ਆਪਣਾ ਟਾਈਮ ਕਰ ਲੈਣ, ਅਰਦਾਸ ਦਿਵਸ, ਜਿੱਥੇ ਕਿ ਕਿਉਂਕਿ ਜਦੋਂ ਅਸੀਂ ਸਿੱਖ ਇਤਿਹਾਸ ਦੇ ਹਵਾਲੇ ਨਾਲ ਦੇਖਦੇ ਹਾਂ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜਿਹੜੇ ਜਦੋਂ 1664 ਦੇ ਵਿੱਚ ਦਿੱਲੀ 'ਚ ਚੇਚਕ ਫੈਲੀ ਹੋਈ ਹੈ ਉੱਥੇ ਪਹੁੰਚਦੇ ਨੇ, ਉਹ ਖੁਦ ਉਹਨਾਂ ਮਰੀਜ਼ਾਂ ਦੀ ਜਿਹੜੀ ਹੈ ਨਾ ਸਿਰਫ ਤਿਮਾਰਦਾਰੀ, ਉਹਨਾਂ ਦੀ ਸੇਵਾ ਸੰਭਾਲ ਵੀ ਕਰਦੇ ਨੇ। ਬੰਗਲਾ ਸਾਹਿਬ ਗੁਰਦੁਆਰਾ ਜਿਹੜਾ ਉਸ ਵੇਲੇ ਦੇ ਜਿਹੜੇ ਵਜ਼ੀਰ ਸੀ ਔਰੰਗਜ਼ੇਬ ਦਾ, ਜੈ ਸਿੰਘ ਸਵਾਈ, ਜਿਹਦੇ ਨਾਂ ਦੇ ਉੱਤੇ ਜੈਪੁਰ ਸ਼ਹਿਰ ਹੈ ਰਾਜਸਥਾਨ ਦਾ, ਔਰ ਉਹ ਗੁਰੂ ਘਰ ਦਾ ਸ਼ਰਧਾਲੂ ਸੀ, ਉਸ ਦੇ ਬੰਗਲੇ 'ਚ ਜਾ ਕੇ ਠਹਿਰੇ ਸੀ, ਇਸ ਲਈ ਉਸ ਗੁਰਦੁਆਰਾ ਸਾਹਿਬ ਦਾ ਨਾਮ ਵੀ ਬੰਗਲਾ ਸਾਹਿਬ ਹੈ। ਔਰ ਅੱਜ ਵੀ ਜੇ ਆਲਮੋਸਟ 4 ਸਦੀਆਂ ਪਹਿਲਾਂ ਉਸ ਬੰਗਲਾ ਸਾਹਿਬ ਤੋਂ ਹੀ ਜਿਹੜਾ ਸੇਵਾ ਦੀ ਗੱਲ ਨਿਕਲੀ ਸੀ ਔਰ ਜਿਹੜੇ ਚੇਚਕ ਦਾ ਸ਼ਿਕਾਰ ਸਨ ਉਹਨਾਂ ਦੀ ਹਰ ਕਿਸਮ ਦੀ ਮਦਦ ਸੀ, ਅੱਜ ਵੀ ਉਹੀ ਬੰਗਲਾ ਸਾਹਿਬ ਸੈਂਟਰ ਹੈ ਹੈਲਪ ਦੇ ਲਈ। ਔਰ ਅਸੀਂ ਜਦੋਂ ਅਰਦਾਸ 'ਚ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਯਾਦ ਕਰਦੇ ਹਾਂ ਤੇ 10ਵੇਂ ਪਾਤਸ਼ਾਹ ਦੇ ਇਹ ਲਫ਼ਜ਼ ਨੇ, ਸ਼੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਉਹਨਾਂ ਦੀ ਬਾਲ ਉਮਰ ਸੀ, ਲਗਭਗ 5 ਸਾਲ ਦੀ ਉਮਰ 'ਚ ਉਹ ਗੁਰਗੱਦੀ ਤੇ ਬੈਠੇ, 8.5 ਸਾਲ ਦੀ ਉਮਰ 'ਚ ਜੋਤੀ ਜੋਤ ਸਮਾਏ, ਉਸ ਸੇਵਾ ਦੇ ਵਿੱਚ ਉਸ ਦੁਖੀ ਮਨੁੱਖਤਾ ਦੇ ਨਾਲ ਖਲੋਤੇ हैं। ਔਰ ਇਹ ਜਿਹੜੀ ਹੈ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਪੀਲ ਹੈ ਕਿ ਦੁਨੀਆ ਭਰ ਜਿੱਥੇ ਜਿੱਥੇ ਵੀ ਸਿੱਖ ਨੇ ਇਸ ਵੇਲੇ ਜਿਹੜਾ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਧਿਆਨ 'ਚ ਰੱਖਦੇ ਆ, ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਇਹ ਅਰਦਾਸ ਹੋਏ ਕਰੋਨਾ ਵਾਇਰਸ ਦੇ ਹਵਾਲੇ ਨਾਲ ਕਿ ਸਤਿਗੁਰੂ ਕੁੱਲ ਇਨਸਾਨੀਅਤ ਨੂੰ ਇਸ ਤੋਂ ਨਿਜਾਤ ਦੇਣ ਔਰ ਉਹ ਇਹ ਸਾਰੀ ਦੁਨੀਆ ਦੇ ਅੰਦਰ ਜਿਹੜਾ ਇਹ ਪਾਣਾ ਵਾਪਰਿਆ ਹੋਇਆ ਹੈ ਇਸ ਨੂੰ ਸਤਿਗੁਰੂ ਰਹਿਮਤ ਕਰਨ ਔਰ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ।
ਜਿਤ ਦੁਆਰ ਹੈ ਉਭਰੈ ਤਿਤੈ ਲਿਓ ਉਬਾਰ। ਸੋ ਅਸੀਂ ਵੀ ਇਸ ਅਪੀਲ ਦੇ ਵਿੱਚ ਆਪਣੀ ਅਪੀਲ ਸ਼ਾਮਲ ਕਰਦੇ ਹਾਂ ਜੀ। ਕਾਬਲ ਮੈਸੈਕਰ ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਬਿਲਕੁਲ, no doubt। ਔਰ ਇਹ ਗੱਲ ਕਿਉਂਕਿ ਅਸੀਂ ਬੇਸ਼ੱਕ ਕੱਲ ਦੇ ਪ੍ਰੋਗਰਾਮ 'ਚ UN ਸੈਕਟਰੀ ਜਨਰਲ ਮਾਈਕ ਪੋਂਪੀਓ ਔਰ ਹੋਰ ਬਹੁਤ ਸਾਰਿਆਂ ਦਾ ਜ਼ਿਕਰ ਕੀਤਾ ਸੀ, ਔਰ ਪਹਿਲੀ ਵਾਰ ਮੈਂ ਦੇਖ ਰਿਹਾ ਕਿ ਭਾਰਤ ਭਰ 'ਚ ਵੀ ਔਰ ਈਵਨ ਇੰਟਰਨੈਸ਼ਨਲ ਮੁਸਲਿਮ ਆਰਗੇਨਾਈਜੇਸ਼ਨਸ ਆਸਟ੍ਰੇਲੀਆ ਦੀਆਂ ਜਥੇਬੰਦੀਆਂ ਨੇ, ਜਾਮੀਆ ਮਿਲੀਆ ਇਸਲਾਮੀਆ ਟੀਚਰਸ ਐਸੋਸੀਏਸ਼ਨ ਨੇ, ਔਰ ਸਾਰੇ ਪਾਸੇ ਇਸ ਦੀ ਕੰਡੈਮਨੇਸ਼ਨ ਕੀਤੀ ਹੈ। ਔਰ ਹਰ ਇੱਕ ਨੇ ਕਿਹਾ ਵੀ ਸਿੱਖਾਂ ਵਰਗੀ ਕੋਈ ਕੌਮ ਨਹੀਂ ਹੈ ਜਿਨ੍ਹਾਂ ਨੇ ਮੁਸੀਬਤ ਦੇ ਵੇਲੇ ਉਹ ਹਰ ਇੱਕ ਦੇ ਨਾਲ ਆ ਕੇ ਖਲੋਂਦੇ ਨੇ। ਉਹ ਬਾਕੀ ਤਾਂ ਹਰ ਇੱਕ ਨੂੰ ਆਪਣਾ ਮਜ਼ਹਬ ਪਿਆਰਾ ਹੁੰਦਾ ਹੈ, ਹੋਣਾ ਵੀ ਚਾਹੀਦਾ ਹੈ, ਲੇਕਿਨ ਤੁਸੀਂ ਹੈਟ ਜਿਹਨੂੰ ਕਹਿੰਦੇ ਨੇ ਕਿ ਵੀ ਤੁਸੀਂ ਪਹੁੰਚ ਜਾਓ ਹਰ ਇੱਕ ਦੀ ਮਦਦ ਦੇ ਲਈ, ਇਹ ਤੁਹਾਡੀ ਪ੍ਰੋਗਰਾਮਿੰਗ ਦਾ ਹਿੱਸਾ ਬਣਾਇਆ ਹੋਇਆ ਗੁਰੂ ਸਾਹਿਬਾਨ ਨੇ। ਸੋ ਉਸ ਦੇ ਉੱਤੇ ਵੀ ਬਹੁਤ ਸਾਰੀਆਂ ਨੇ। ਔਰ ਈਵਨ ਮੈਂ ਦੇਖ ਰਿਹਾ ਸੀ ਕਿ ਬੜੇ ਡਿਸਟਿੰਗੁਇਸ਼ਡ ਹਿਸਟੋਰੀਅਨ ਮਾਰਕ ਜਰਗਰਮਾਇਰ ਜਿਹਨੇ ਸਿੱਖਾਂ ਦੇ ਉੱਤੇ ਕਾਫੀ ਡਾਇਸਪੋਰਾ ਸਿੱਖਾਂ ਤੇ ਰਿਸਰਚ ਵਰਕ ਕੀਤਾ ਹੈ, ਉਹਨਾਂ ਦਾ ਵੀ ਇਸ ਦੇ ਉੱਤੇ ਪ੍ਰੋਫੈਸਰ ਨੇ, ਸੋਸ਼ੀਓਲੋਜੀ ਗਲੋਬਲ ਸਟੱਡੀਜ਼ ਦੇ ਫੈਲੋ ਨੇ ਤੇ ਫਾਊਂਡਿੰਗ ਡਾਇਰੈਕਟਰ ਨੇ ਔਲਫੀਆ ਸੈਂਟਰ ਗਲੋਬਲ ਐਂਡ ਇੰਟਰਨੈਸ਼ਨਲ ਸਟੱਡੀ ਸੈਂਟਾ ਬਾਰਬਰਾ ਯੂਨੀਵਰਸਿਟੀ ਦੇ। ਉਹਨਾਂ ਨੇ ਆਪਣੇ ਮੈਸੇਜ ਕਿਹਾ, this mindless tragedy in Kabul was doubly troubling for me as someone who studies the global diaspora of Sikh community and also studies the rise of violent religious related movements such as the Islamic State। ਕਿ ਵੀ ਮੇਰੇ ਲਈ ਇਹ ਦੋਹਰਾ ਦੁੱਖ ਦਾ ਕਾਰਨ ਸੀ ਕਿਉਂਕਿ ਮੈਂ ਸਿੱਖਾਂ ਨੂੰ ਦੀ ਜਿਹੜੀ ਡਾਇਸਪੋਰਾ 'ਚ ਪ੍ਰੈਜ਼ੈਂਸ ਹੈ ਉਸ ਦੇ ਉੱਤੇ ਵੀ ਮੇਰਾ ਅਧਿਐਨ ਹੈ, ਮੇਰੀ ਸਟੱਡੀ ਹੈ, ਔਰ ਉਸ ਦੇ ਨਾਲ ਹੀ ਇਸਲਾਮਿਕ ਸਟੇਟ ਵਰਗੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਹਿੰਸਕ ਤੌਰ ਤੇ ਧਰਮ ਦਾ ਜਿਨ੍ਹਾਂ ਨੇ ਝੰਡਾ ਚੁੱਕਿਆ ਹੋਇਆ ਉਹਨਾਂ ਬਾਰੇ ਵੀ। ਵੈਨ ਆਈਸਿਸ ਔਰ ਐਨੀ ਅਦਰ ਰੈਡੀਕਲ ਗਰੁੱਪ ਸਪੋਰਟਸ ਐਨ ਅਟੈਕ ਲਾਈਕ ਦਿਸ ਦੇ ਡੂ ਇਟ ਸਟ੍ਰੈਟੇਜਿਕਲੀ। ਹੁਣ ਜ਼ਾਹਰ ਹੈ ਹਾਲਾ ਲੰਬਾ ਮੈਸੇਜ ਹੈ, ਵਕਤ ਨਹੀਂ ਹੈ, ਮੈਂ ਸਾਰਾ ਨਹੀਂ ਪੜਾਂਗਾ, ਕਿ ਇਹਨੂੰ ਵੀ ਪਤਾ ਹੈ ਕਿ ਵੀ ਇਹ ਕੋਈ ਸਿੱਖਾਂ ਦੀ ਐਥਨਿਕ ਕਲੀਨਜ਼ਿੰਗ ਜਾਂ ਦੂਸਰੇ ਦੇ ਨਾਂ ਥੱਲੇ ਨਾਲੋਂ ਵੀ ਜੇ ਇਸਲਾਮਿਕ ਸਟੇਟ ਜਿਹਦੇ ਨਾਲ ਇਸ ਵੇਲੇ ਇੰਡੀਆ ਖੜਾ ਹੈ ਉਸ ਦਾ ਕੰਮ ਹੈ, ਤੇ ਉਹ ਇਸ ਲਈ ਹੈ ਕਿ ਉਹ ਸਟ੍ਰੈਟੇਜਿਕ ਹੈ। ਔਰ ਸਟ੍ਰੈਟੇਜਿਕ ਇਹੀ ਹੈ ਕਿ ਤਾਲਿਬਾਨ ਅਮਰੀਕਾ ਜਿਹੜਾ ਅਮਨ ਸਮਝੌਤਾ ਹੈ ਇਹਨੂੰ ਸਿਰੇ ਨਹੀਂ ਚੜਨ ਦੇਣਾ। ਇੰਡੀਆ ਨੇ ਆਪਣਾ ਉਹਦੇ ਉੱਥੇ ਸਿਰ ਫਸਾਣਾ ਕਿ ਉਸ ਨੂੰ ਵੀ ਉਸ 'ਚ ਉਹਦਾ ਹਿੱਸਾ ਹੋਏ। ਔਰ ਪ੍ਰੈਜ਼ੈਂਟ ਰਜੀਮ ਜਿਹੜਾ ਅਫਗਾਨਿਸਤਾਨ 'ਚ ਹੈ ਉਹ ਬਿਲਕੁਲ ਇੱਕ ਪਪਟ ਰਜੀਮ ਹੈ, ਔਰ ਅਮਰੀਕਾ ਵੀ ਇਹ ਦੇਖ ਰਿਹਾ ਉਹਨਾਂ ਕਿ ਵੀ ਨਹੀਂ ਇਹਨਾਂ ਨੇ ਨਹੀਂ ਕਰ, ਇਸ ਲਈ ਮਾਈਕ ਪੋਂਪੀਓ ਉੱਥੇ ਗਿਆ, ਉਹਨਾਂ ਨੂੰ ਕਿਹਾ ਵੀ ਰਿਲੀਜ਼ ਕਰੋ ਤਾਲਿਬਾਨ ਪ੍ਰਿਜ਼ਨਰ ਜਿਹੜਾ ਤੁਹਾਡਾ ਇਕਰਾਰ ਹੈ ਉਹਨੂੰ ਉਹਨਾਂ ਨੇ ਕਿਹਾ, ਔਰ $1 ਬਿਲੀਅਨ ਦੀ ਉਹਨਾਂ ਨੇ ਕੱਟ ਵੀ ਲਾਈ ਹੈ। ਸੋ ਮਾਰਕ ਜਰਗਨਮਾਇਰ ਦਾ ਇਹ ਜਿਹੜਾ ਲਫ਼ਜ਼ ਸਟ੍ਰੈਟੇਜਿਕਲੀ ਹੈ ਬੜਾ ਇੰਪੋਰਟੈਂਟ ਹੈ, ਔਰ ਜਿਵੇਂ ਅਸੀਂ ਕੱਲ ਡਿਸਕਸ ਕੀਤਾ ਸੀ ਕੱਲ ਔਰ ਪਰਸੋਂ ਉਸ ਦੇ ਵਿੱਚ ਫਿੱਟ ਬਹਿੰਦਾ ਹੈ। ਔਰ ਇਸੇ ਤਰ੍ਹਾਂ ਜਿਹੜੀ ਕੰਡੈਮਨੇਸ਼ਨ ਦੀ ਗੱਲ ਹੈ, ਮੁਸਲਿਮਸ ਕੰਡੈਮ ਅਟੈਕ ਔਨ ਸਿੱਖ ਕਮਿਊਨਿਟੀ ਇਨ ਅਫਗਾਨਿਸਤਾਨ, ਇਹ ਜ਼ੀਆ ਅਹਿਮਦ ਹੋਰਾਂ ਦੀ ਲਿਖਤ ਹੈ। There has been widespread condemnation of attack on a Sikh Gurdwara in Kabul. Worshippers, 25 worshippers died and many more. ਹੁਣ ਵੈਸੇ ਜਿਹੜੀਆਂ ਡੈਥਸ ਨੇ ਸ਼ਹੀਦਾਂ ਦੀ ਉਹਨਾਂ ਦੀ ਗਿਣਤੀ 28 ਹੋ ਚੁੱਕੀ ਹੈ। ਡਾਕਟਰ ਜ਼ਫਰੁਲ ਇਸਲਾਮ ਖਾਨ, ਚੇਅਰਮੈਨ Delhi Minorities Commission, severely criticized those behind these killings of innocent people while the humanity was fighting the common enemy in the form of coronavirus pandemic, and offered his sincere condolences to Sikh community who have been enthusiastically supporting the anti-CAA legislation protest। ਇਹ ਦਿੱਲੀ ਦੇ ਮਾਈਨੋਰਿਟੀ ਕਮਿਸ਼ਨ ਦਾ ਚੇਅਰਮੈਨ ਕਹਿ ਰਿਹਾ, ਔਰ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਨੇ ਕਿਉਂਕਿ ਵਕਤ ਕਰਕੇ ਮੈਂ ਅੱਗੇ ਨਹੀਂ ਜਾ ਸਕਦਾ। ਔਰ ਈਵਨ ਇਹਨਾਂ ਦੇ ਇੱਕ ਰਿਪੋਰਟਰ ਨੇ ਰੁਚੀ ਕੁਮਾਰ, ਉਹਨੇ ਕਿਹਾ ਕਿ solidarity for Sikhs after Afghanistan massacre, Sikh community has not only suffered through conflict but also persecution in an increasingly intolerant society। ਕਿ ਇਸ ਵੇਲੇ ਸਿੱਖਾਂ ਦੇ ਲਈ ਸਾਰੇ ਪਾਸੇ ਹਮਦਰਦੀ ਹੈ, ਔਰ ਉਹਦੇ 'ਚ ਉਹਨਾਂ ਨੇ ਬੜਾ ਟ੍ਰੈਜਿਕ, ਕਿਉਂਕਿ ਅਲ ਜਜ਼ੀਰਾ ਨੇ ਜਿਵੇਂ ਕਵਰ ਕੀਤਾ ਉਹ ਇੱਕ ਐਵਰੀ ਮਿਨਟ ਹੈ ਕਿ ਕਿਵੇਂ 7:30 ਵਜੇ ਅਟੈਕ ਸ਼ੁਰੂ ਹੋਇਆ, ਕੀ ਹੋਇਆ, ਕਿਵੇਂ ਇੱਕ 3 ਸਾਲ ਦੀ ਬੱਚੀ ਜਿਹਨੂੰ ਗੋਲੀਆਂ ਨਾਲ ਮਾਰਿਆ ਜਾ ਰਿਹਾ ਸੀ ਉਹ ਆਪਣੇ ਡੈਡੀ ਨੂੰ ਬੁਲਾ ਰਹੀ ਸੀ, ਔਰ ਉਹ ਜਿਹੜੇ ਨੇ ਹਾਈਡ ਕਰਕੇ ਔਰ ਉਹਨਾਂ ਦੇ ਪਰਿਵਾਰ ਦੇ 7 ਜੀ ਹੋਰ ਮਾਰੇ ਗਏ। ਸੋ ਇਹ ਇੱਕ ਸਟੋਰੀ ਹੈ ਬੜੀ ਡਿਟੇਲ ਜਿਹਦੇ 'ਚ ਮੈਂ ਡਿਟੇਲ 'ਚ ਨਹੀਂ ਜਾਵਾਂਗਾ। ਔਰ ਈਵਨ
ਉਹਨਾਂ ਦੇ ਜਿਹੜੀ ਮੈਂਬਰ ਪਾਰਲੀਮੈਂਟ ਨੇ, ਇੱਕ ਉਹਨਾਂ ਦੇ ਵਿੱਚ ਸਾਹਿਰਾ ਸ਼ਰੀਫ, ਇਹ ਖੋਸਤ ਪ੍ਰੋਵਿੰਸ ਤੋਂ ਅਫਗਾਨਿਸਤਾਨ 'ਚ ਮੈਂਬਰ ਪਾਰਲੀਮੈਂਟ ਨੇ ਬੀਬੀ, ਉਹਦੇ 'ਚ ਉਹਨਾਂ ਨੇ ਇਹ ਬੀਬੀ ਸਾਹਿਰਾ ਸ਼ਰੀਫ ਦਾ ਕਮੈਂਟ ਹੈ, ਦੇ ਆਰ ਮੋਰ ਅਫਗਾਨਸ ਦੈਨ ਏ ਲੋਟ ਆਫ ਅਦਰ ਅਫਗਾਨਸ। ਉਹਨਾਂ ਨੇ ਕਿਹਾ ਸਿੱਖ ਅਫਗਾਨਾਂ ਨਾਲੋਂ ਵੀ ਜ਼ਿਆਦਾ ਅਫਗਾਨ ਨੇ। ਸੈਡ ਸਾਹਿਰਾ ਸ਼ਰੀਫ, ਏ ਮੈਂਬਰ ਆਫ ਪਾਰਲੀਮੈਂਟ ਫਰਮ ਖੋਸਤ ਪ੍ਰੋਵਿੰਸ who was once home to hundreds of Sikh families, ਹੁਣ ਤਾਂ ਉੱਥੋਂ ਮਾਈਗ੍ਰੇਟ ਕਰ ਗਏ ਨੇ। While only a handful of Sikhs remain, Sharif said she has fond memories of growing up in a multicultural society, ਕਿ ਮੈਂ ਤਾਂ ਅਸੀਂ ਉਹਨਾਂ ਦੇ ਘਰਾਂ 'ਚ ਜਾਂਦਾ ਸੀ। ਸਾਡੇ ਉਹਨੇ ਕਿਹਾ ਵੀ ਮੇਰਾ ਜਦੋਂ ਕੈਂਪੇਨ ਚੱਲਿਆ ਸਭ ਤੋਂ ਜ਼ਿਆਦਾ ਮੈਨੂੰ ਹਮਾਇਤ ਸਿੱਖ ਔਰਤਾਂ ਦੀ ਮਿਲੀ, ਔਰ ਉਹਨਾਂ ਨੇ ਜਿਹੜਾ ਮੇਰੇ ਲਈ ਬਹੁਤ ਕੰਮ ਕੀਤਾ ਹੈ। When I was running for the 15th round of elections, I went to their neighborhood and met with the women of the community. They campaigned for me, they hosted me for the lunch, and I could see their cultures and practices remained very close to that of the other hostes, ਕਿ ਉਹ ਬਹੁਤ ਪੱਕੇ ਸੀ ਆਪਣੇ ਮਜ਼ਹਬ ਦੇ ਵੀ ਔਰ ਆਪਣੀ ਤਹਿਜ਼ੀਬ ਦੇ ਵੀ, ਬਾਕੀਆਂ ਦੇ ਨਾਲ ਵੀ ਉਹਨਾਂ ਦੀ ਉਹ ਪੱਕੀ ਸਾਂਝ ਸੀ। ਇਸੇ ਤਰ੍ਹਾਂ ਜਿਹੜੀ ਐਮਨੈਸਟੀ ਇੰਟਰਨੈਸ਼ਨਲ ਦੀ ਅਫਗਾਨਿਸਤਾਨ ਰੀਜਨ ਦੀ ਕੈਂਪੇਨਰ ਹੈ, ਔਰ ਉਹਦਾ ਨਾਮ ਹੈ ਬੀਬੀ ਦਾ ਸਮੀਰਾ ਹਮੀਦੀ। Samira Hamidi, an Afghan activist and regional campaigner at Amnesty International, said the Sikh community of Afghanistan are among the most resilient, peaceful and country-loving citizens. ਹੁਣ ਜਦੋਂ ਕੱਲ੍ਹ ਇੱਕ ਸਿੱਖ ਬਜ਼ੁਰਗ ਕਹਿ ਰਿਹਾ ਸੀ ਕਿ ਮੈਂ ਸ਼ਾਹ ਦਾ ਜ਼ਮਾਨਾ ਵੀ ਦੇਖਿਆ ਹੈ, ਮੈਂ ਮੁਜਾਹਿਦੀਨ ਦਾ ਵੀ ਦੇਖਿਆ ਹੈ, ਤਾਲਿਬਾਨ ਦਾ ਵੀ ਦੇਖਿਆ ਹੈ, ਹੁਣ ਵਾਲਾ ਵੀ ਦੇਖ ਰਿਹਾ, ਔਰ ਮੈਂ ਇਸ ਮਿੱਟੀ ਚੋਂ ਹੈ, ਮੈਂ ਇਸ ਮਿੱਟੀ 'ਚ ਹੀ ਜਿਹੜਾ ਮਰਾਂਗਾ। ਔਰ ਉਹਨਾਂ ਨੇ ਬੀਬੀ ਇਹ ਕਹਿ ਰਹੇ ਨੇ ਸਮੀਰਾ ਹਮੀਦੀ, the Sikh community of Afghanistan are among the most resilient, peaceful and country-loving citizens. There are so many of them who have preferred living in Afghanistan despite all the threats against them. ਉਹਨਾਂ ਨੇ ਕਿਹਾ ਵੀ ਜੋ ਮਰਜ਼ੀ ਧਮਕੀਆਂ ਜਾਂ ਹਾਲਾਤ ਰਹੇ ਨੇ, ਉਹਨਾਂ ਨੇ ਜਿਹੜਾ ਇਸ ਸਾਰੇ ਦੇ ਵਿੱਚ ਉੱਥੇ ਹੀ ਰਹਿਣਾ ਪਸੰਦ ਕੀਤਾ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਅਫਗਾਨਾਂ ਦੇ ਇਸ ਦੇ ਉੱਤੇ ਕਾਮੈਂਟ ਨੇ, ਔਰ ਮੈਂ ਈਵਨ ਉੱਥੇ ਜਿਹੜੀ ਬੀਬੀ ਅਨਾਰਕਲੀ ਸੈਨੇਟਰ ਨੇ ਸਿਟਿੰਗ, ਉਹਨਾਂ ਦਾ ਕਮੈਂਟ ਵੀ ਮੈਂ ਪੜ੍ਹਨਾ ਚਾਹੁੰਦਾ ਸੀ। ਉਹਨਾਂ ਨੇ ਕਾਫੀ, ਮੈਨੂੰ ਯਾਦ ਹੈ ਕਿ ਕਾਫੀ ਕਪਲ ਆਫ ਈਅਰਸ ਐਗੋ ਇਹ ਬੀਬੀ ਜੋ ਉੱਥੇ ਆਏ ਨੇ ਤੇ ਬਹੁਤ ਸਾਰੀ ਮੀਡੀਆ ਕਵਰੇਜ ਸੀ, ਕਿਉਂਕਿ ਡਾਕਟਰ ਹੈ ਔਰ ਇੱਕ ਤਾਂ ਵੈਸੇ ਵੀ ਅਨਾਰਕਲੀ ਨਾ ਹੀ ਆਪਣੇ ਆਪ ਦੇ ਵਿੱਚ, ਔਰ ਬਹੁਤ ਉਹਨਾਂ ਦੀ ਜਿਹੜਾ ਪੀਸਫੁਲ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਮੁਲਕ ਦਾ ਕੇਸ ਪ੍ਰੈਜ਼ੈਂਟ ਕੀਤਾ ਸੀ ਇੰਡੀਅਨ ਮੀਡੀਆ ਦੇ ਸਾਹਮਣੇ। ਕਿਉਂਕਿ ਜਿਹੜਾ ਹਿੰਦੂ ਮੀਡੀਆ ਉਹ ਤਾਂ ਹਮੇਸ਼ਾ ਹਰ ਇਸਲਾਮਿਕ ਕੰਟਰੀ ਨਾਲ ਜੋੜ ਕੇ ਪ੍ਰੋਸੀਕਿਊਸ਼ਨ ਦੀ ਗੱਲ ਨੂੰ ਅੱਗੇ ਤੋਰਨਾ ਚਾਹੁੰਦਾ ਹੈ, ਬਟ ਉਹਨਾਂ ਨੇ ਇਹ ਕਿਹਾ ਵੀ ਨਹੀਂ, ਅਸੀਂ ਇੱਥੇ ਬੜੇ ਖੁਸ਼ ਹਾਂ, ਇਹ ਸਾਡਾ ਮੁਲਕ ਹੈ ਔਰ ਸਿੱਖਾਂ ਦੇ ਲਈ 5 ਸਦੀਆਂ ਦੀ ਸਾਡੀ ਇਸ ਦੇ ਨਾਲ ਸਾਂਝ ਹੈ। ਮੇਰੇ ਕੋਲ ਇਸ ਵੇਲੇ ਕਮੈਂਟ ਨਹੀਂ ਹੈ, ਪਰ ਐਨੀਵੇ, ਸੋ ਇਸ ਸਾਰੇ ਦੌਰ ਦੇ ਵਿੱਚ ਜਿਹੜਾ ਹੁਣ ਵੀ ਉਹਨਾਂ ਦਾ ਅਨਾਰਕਲੀ ਕੌਰ ਦਾ ਇਹੀ ਸੀ ਕਿ ਵੀ ਅਸੀਂ ਜਿਹੜਾ ਇਸ ਮੁਲਕ ਦੇ ਹਾਂ ਔਰ ਸਾਡੀ ਸੁਰੱਖਿਆ ਦਾ ਪ੍ਰਬੰਧ ਹੋਣਾ ਚਾਹੀਦਾ। ਪਰ ਹੁਣ ਹਾਲ ਇਹ ਹੈ ਵੀ ਜਿਹੜੀਆਂ 3 ਲੱਖ ਸਿਕਿਉਰਿਟੀ ਦੇ ਨਾਂ ਥੱਲੇ ਅਮਰੀਕਨਾਂ ਦੇ ਬਿਲੀਅਨਸ ਆਫ ਡਾਲਰਸ ਇਹ ਜਿਹੜੇ ਨੇ ਅਸ਼ਰਫ ਗਨੀ ਸਰਕਾਰ ਲੈਂਦੀ ਰਹੀ ਹੈ, ਉਹ ਤਾਂ ਉਹਨੂੰ ਨਹੀਂ ਪ੍ਰੋਟੈਕਟ ਕਰ। ਜਿੱਦਣ ਉਹ ਸਹੁੰ ਚੁੱਕ ਰਿਹਾ ਸੀ ਉਦਣ ਵੀ ਜਿਹੜਾ ਕੁਛ ਦੂਰੀ ਦੇ ਉੱਤੇ ਫਾਇਰਿੰਗ ਹੋ ਰਹੀ ਸੀ। ਸੋ ਕਿਹਨੂੰ ਪ੍ਰੋਟੈਕਟ ਕਰਨਾ ਹੈ? ਸੋ ਇਸ ਵੇਲੇ ਮੈਨੂੰ ਇਹ ਲੱਗਦਾ ਵੀ ਇਹ ਗੰਦੀ ਖੇਡ ਹੈ। ਔਰ ਇੱਕ ਖਬਰ ਮੈਂ ਅੱਜ ਇਹ ਵੀ ਦੇਖ ਰਿਹਾ ਸੀ ਕਿ ਉਹਨਾਂ ਸਿੱਖਾਂ ਨੂੰ ਹੀ, ਹਾਲਾਂਕਿ ਕ੍ਰੀਮੇਸ਼ਨ ਦੇ ਵੇਲੇ ਵੀ ਹੋਇਆ, ਔਰ ਤੀਸਰੇ ਅੱਜ 3rd ਡੇ ਉਹਨਾਂ ਨੂੰ ਧਮਕੀਆਂ ਮਿਲੀਆਂ ਨੇ ਕਿ ਬਈ ਤੁਸੀਂ ਅਫਗਾਨਿਸਤਾਨ ਛੱਡ ਜਾਓ, ਘਰਾਂ 'ਚ ਰਹੋ, ਪਹਿਲਾਂ ਜਦੋਂ ਤੱਕ ਤੁਸੀਂ ਜਾਂਦੇ ਨਹੀਂ, ਜੇ ਕੋਈ ਬਾਹਰ ਨਿਕਲਿਆ ਤੇ ਉਹਨੂੰ ਜਿਹੜਾ ਉਹ ਸਜ਼ਾਏ ਮੌਤ ਹੋਏਗੀ। ਸੋ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਕੁਛ ਨਾ ਕੁਛ ਹੋਰ ਉੱਥੇ ਵੀ ਵਾਪਰ ਸਕਦਾ। ਔਰ ਜਿਵੇਂ ਇਹਨਾਂ ਨੇ ਉਹ ਕੇਰਲਾ ਦੇ ਬੰਦੂਕਧਾਰੀ ਦੇ ਖਾਤੇ 'ਚ ਪਾਇਆ, ਆਉਣ ਵਾਲੇ ਪੀਰੀਅਡ 'ਚ ਵਿਦਨ ਇੰਡੀਆ ਵੀ ਮੁਸਲਮਾਨਾਂ ਤੇ ਕੋਈ ਅਟੈਕ ਕਰਵਾ ਕੇ ਉਸ ਨੂੰ ਲਿਆ ਗਿਆ ਬਦਲਾ ਦੱਸ ਸਕਦੇ ਨੇ। ਤੇ ਮੈਂ ਜਿਹੜਾ ਇਸ ਬੀਬੀ ਦੀ ਜਿਹੜੀ ਲਿਖਤ ਅਦਿੱਤਿਆ ਮੈਨਨ ਦੀ ਸੀ, ਉਹਦੇ 'ਚ ਉਹਨਾਂ ਨੇ ਸ਼ੁਰੂ ਦੇ ਵਿੱਚ ਹੀ ਕਿਹਾ ਕਿ ਬਈ ਇਨ ਐਨੀ ਕ੍ਰਾਈਸਿਸ or natural calamity, the Sikh community has consistently stepped forward to help those in need. The humanitarian contribution of Sikhs far outweighs their minuscule population in the world. ਕਿ ਦੁਨੀਆ 'ਚ ਜਿੱਥੇ ਵੀ ਕੋਈ ਮੁਸੀਬਤ ਆਈ ਹੈ, ਸਿੱਖ ਸਭ ਤੋਂ ਅੱਗੇ ਨੇ, ਔਰ ਜਿਹੜੀ ਉਹਨਾਂ ਦੀ ਕੰਟਰੀਬਿਊਸ਼ਨ ਹੈ ਉਹਨਾਂ ਦੀ ਆਬਾਦੀ ਦੇ ਲਿਹਾਜ਼ ਨਾਲ ਦੁਨੀਆ 'ਚ
ਬਾਕੀਆਂ ਨਾਲੋਂ ਕਈ ਗੁਣਾ ਜ਼ਿਆਦਾ ਹੈ। Despite this, the community has faced some of the worst pogroms, hate crimes, terror attacks and religious discrimination। ਕਿ ਇਹਦੇ ਬਾਵਜੂਦ worst ਕਿਸਮ ਦੀ ਉਹਨਾਂ ਦੀ ਨਸਲਕੁਸ਼ੀ, ਨਫ਼ਰਤ ਦੇ ਉਹਨਾਂ ਤੇ ਹਮਲੇ, ਦਹਿਸ਼ਤਗਰਦ ਹਮਲੇ ਔਰ ਧਾਰਮਿਕ ਮਜ਼ਹਬੀ ਬਿਨਾਂ ਦੇ ਉੱਤੇ ਉਹਨਾਂ ਦੇ ਨਾਲ ਵਿਤਕਰਾ ਇਹ ਹੋਇਆ। This was evident on Wednesday 25th March as well। Terrorists bombed a Gurdwara in Afghanistan's Kabul, killing more than 25 Sikhs। ISIS has taken responsibility for the attack। जो version media च सी। Soon after the attack, the community had to face a very different kind of onslaught in India। ਇਹ ਆਦਿਤਿਆ ਮੈਨਨ ਕਹਿ ਰਹੇ ਕਿ ਉਧਰ ਹਮਲਾ ਹੁੰਦਾ ਹੈ ਔਰ ਇੰਡੀਆ 'ਚ ਉਹਨਾਂ ਦੀ ਹੋਰ ਵੀ ਵਰਸਟ ਉਹਨਾਂ ਨੂੰ ਇੱਕ ਅਟੈਕ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਡੀਆ ਵਿਚ ਇਜ਼ ਹੋਮ ਟੂ ਦਾ ਲਾਰਜੈਸਟ ਨੰਬਰ ਆਫ ਸਿੱਖਸ ਇਨ ਦਾ ਵਰਲਡ। Instead of expressing solidarity with Sikhs, Hindutva supporters took to social media to add insult to the community's injury, and their target was the Sikh practice of langar। ਉਹਨਾਂ ਨੇ ਕਿਹਾ ਵੀ ਹਿੰਦੂਤਵੀਆਂ ਨੇ ਉਹਨਾਂ ਦੀ ਲੰਗਰ ਦੀ ਪ੍ਰੈਕਟਿਸ ਦੇ ਉੱਤੇ ਜਿਹੜਾ ਉਹਦੇ ਤੇ ਤੰਜ਼ ਕੱਸਣੀ ਸ਼ੁਰੂ ਕਰ ਦਿੱਤੀ, ਬਜਾਏ ਇਸ ਦੇ ਕਿ ਉਹ ਸਿੱਖਾਂ ਨਾਲ ਸੋਲੀਡੈਰਿਟੀ ਦਿਖਾਉਂਦੇ। Taunting Sikhs for serving langar to Muslim protesters at Shaheen Bagh, Delhi BJP leader Kapil Mishra tweeted, "What will those who were distributing langar at Shaheen Bagh be thinking?" ਕਿ ਸਿੱਖਾਂ ਨੂੰ ਟੌਂਟ ਕਰਦੇ ਆ। ਬੀਜੇਪੀ ਦੇ ਵੱਡੇ ਲੀਡਰ ਕਪਿਲ ਮਿਸ਼ਰਾ ਨੇ ਕਿਹਾ ਕਿ ਵੀ ਜਿਹੜੇ ਸ਼ਾਹੀਨ ਬਾਗ 'ਚ ਲੰਗਰ ਖਵਾ ਰਹੇ ਸੀ ਮੁਸਲਮਾਨਾਂ ਨੂੰ, ਜਿਹੜੇ ਇਸ ਸਿਟੀਜ਼ਨ ਐਕਟ ਦਾ ਵਿਰੋਧ ਕਰ ਰਹੇ, ਉਹ ਕੀ ਸੋਚਦੇ ਹੋਣਗੇ। ਫਿਰ ਉਹਨਾਂ ਨੇ ਆਦਿਤਿਆ ਮੈਨਨ ਨੇ ਹੋਰ ਵੀ ਟਵੀਟਸ ਦਿੱਤੀਆਂ। ਕੱਲ ਮੈਂ 4-5 ਡਿਸਕਸ ਵੀ ਕੀਤੀਆਂ ਸੀ, ਉਹਨੂੰ ਮੈਂ ਰਿਪੀਟ ਨਹੀਂ ਕਰਾਂਗਾ। ਉਹਦੇ 'ਚ ਉਹਨੂੰ ਕਹਿੰਦਾ ਕਿ ਉਹ ਦੇ ਕੇ ਉਹਨੇ ਕਿਹਾ, "These some of the tweets from the better known handles" ਕਿ ਵੀ ਇਹ ਐਵੇਂ ਨਹੀਂ ਹੈ ਵੀ ਕਿਸੇ ਨੇ ਰਾਹ ਜਾਂਦੇ ਕਮੈਂਟ ਲਿਖਿਆ, ਬੈਟਰ ਨੋਨ ਹੈਂਡਲਸ ਵੱਲੋਂ ਹੈ। Besides these, there were several hateful tweets abusing Sikhs, calling the attack as karma and accusing Sikhs of being anti-India for standing with protesters at Shaheen Bagh। Some even patronizingly advised Sikhs to return to their faith instead of helping Muslims। ਉਹ ਕਹਿੰਦੇ ਨੇ ਕਿ ਵੀ ਇੱਥੇ ਗੱਲ ਨਹੀਂ ਮੁੱਕੀ ਕਿ ਵੀ ਇਹ ਟਵੀਟ ਹੋਏ। ਉਹਨਾਂ ਨੇ ਸਿੱਖਾਂ ਨੂੰ ਕਿਹਾ ਕਿ ਵੀ ਇਹ ਐਂਟੀ ਇੰਡੀਆ ਨੇ, ਮੁਸਲਮਾਨਾਂ ਦੇ ਨਾਲ ਖਲੋਤੇ ਨੇ, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਜੇ ਆਪਣੀ ਤੁਸੀਂ ਖੈਰ ਚਾਹੁੰਦੇ ਹੋ ਤਾਂ ਵਾਪਸ ਹਿੰਦੂਆਂ ਦੇ ਨਾਲ ਆ ਕੇ ਖਲੋਵੋ, ਜਿਹੜੀ ਤੁਹਾਡੀ ਥਾਂ ਹੈ, ਤੁਹਾਡੀ ਥਾਂ ਕਿਤੇ ਹੋਰ ਨਹੀਂ ਹੈ। ਹੁਣ ਅੱਗੋਂ ਉਹਨੇ ਆਦਿਤਿਆ ਮੈਨਨ ਨੇ ਐਨਾਲਾਈਜ਼ ਕੀਤਾ ਵੀ ਇਹ ਜਿਹੜੀ ਐਂਟਾਈ ਸਿੱਖ ਹਿੰਦੂਤਵੀਆਂ ਦਾ ਮਾਈਂਡ ਸੈਟ ਹੈ ਇਹ ਕੀ ਹੈ। ਉਹਨੇ ਹਿਸਟੋਰੀਕਲੀ ਡਾਕਟਰ ਗੰਡਾ ਸਿੰਘ ਨੂੰ ਵੀ ਕੋਟ ਕੀਤਾ, ਮੈਂ ਉਸ ਵੇਰ ਵਿੱਚ ਨਹੀਂ ਜਾਵਾਂਗਾ। ਔਰ ਪਰ ਉਹਨੇ ਟਾਈਟਲ ਬੜਾ ਇਸ ਤੇ ਜ਼ਬਰਦਸਤ ਦਿੱਤਾ ਹੈ, ਹਿੰਦੂਤਵਾ ਰੂਟਸ ਆਫ ਐਂਟਾਈ ਸਿੱਖ ਹੇਟਰੇਡ। ਕਿ ਹਿੰਦੂਤਵਾ ਦੀਆਂ ਕਿੱਥੇ ਨੇ ਜੜ੍ਹਾਂ ਜਿਹੜੀਆਂ ਇਹ ਸਿੱਖ ਵਿਰੋਧੀ ਨਫ਼ਰਤ ਹੈ। ਫਿਰ ਉਹ ਕਹਿੰਦਾ ਐਂਟਾਈ ਸਿੱਖ ਹੇਟਰੇਡ ਵਿਦਨ ਹਿੰਦੂਤਵਾ ਹੈਜ਼ ਡਿਫਰੈਂਟ ਐਂਡ ਈਵਨ ਮੋਰ ਕੰਪਲੈਕਸ ਰੂਟਸ। ਇਹ ਅੱਡ ਨੇ ਔਰ ਬੜੀਆਂ ਕੰਪਲੈਕਸ ਨੇ, ਕੰਪਲੀਕੇਟਡ। ਇਨ ਅ ਸੈਂਸ ਇਟ ਸਟੈਮਸ ਫਰੋਮ ਟੂ ਫਲॉड ਅਸੰਪਸ਼ਨਸ ਅਬਾਊਟ ਸਿੱਖਸ। ਪਹਿਲੀ ਉਹਨੇ ਕਿਹਾ ਇਹ ਦੋ ਜਿਹੜੀਆਂ ਗਲਤ ਧਾਰਨਾਵਾਂ ਹਿੰਦੂਤਵਾ ਦੀਆਂ ਉਹਦੇ ਚੋਂ ਨਿਕਲਦੀਆਂ। ਫਸਟ, that Sikhs are not a separate religion but a panth within Hinduism। ਪਹਿਲੀ ਇਹ ਕਿ ਕੋਈ ਅੱਡ ਮਜ਼ਹਬ ਨਹੀਂ, ਇਹ ਹਿੰਦੂਆਂ ਦੇ ਵਿਚਲਾ ਇੱਕ ਪੰਥ ਹੈ, ਇੱਕ ਰਸਤਾ ਹੈ। ਸੈਕੰਡ, Sikhs have to be inherently anti-Muslim due to their earlier conflict with Mughals। ਉਹਨੇ ਕਿਹਾ ਵੀ ਕਿਉਂਕਿ 18th century ਮੁਗਲਾਂ ਦੇ ਨਾਲ ਸਿੱਖਾਂ ਨੇ ਟੱਕਰ ਲਈ ਤੇ ਹਿੰਦੂਤਵ ਵੀ ਇਹ ਸਮਝਦੇ ਨੇ ਵੀ ਇਹਨਾਂ ਦੇ ਅੰਦਰ ਪੱਕੇ ਤੌਰ ਤੇ ਮੁਸਲਮਾਨਾਂ ਦੇ ਖਿਲਾਫ ਹੀ ਲੜਨ ਦਾ ਜਜ਼ਬਾ ਹੋਣਾ ਚਾਹੀਦਾ। ਹੋਰ ਇਹ ਕੁਛ ਨਾ ਕਰਨ, ਸਿਰਫ ਐਂਟਾਈ ਮੁਸਲਿਮ ਰੋਲ ਅਦਾ ਕਰਨ। ਉਹਨੇ ਕਿਹਾ ਵੀ ਇਹ ਦੋ ਧਾਰਨਾਵਾਂ ਕਿ ਇੱਕ ਆਪਣੇ ਅੱਡ ਧਰਮ ਨੂੰ ਦੀ ਗੱਲ ਨਾ ਕਰਨ ਕਿ ਵੀ ਅਸੀਂ ਅੱਡ ਹਾਂ ਤੁਹਾਡੇ ਨਾਲੋਂ, ਆਪਣਾ ਇਹ ਹਿੰਦੂ ਧਰਮ ਦਾ ਇੱਕ ਪੱਥ ਹੈ, ਇੱਕ ਪੰਥ ਹੈ। ਦੂਸਰੇ ਪਾਸੇ ਉਹਨਾਂ ਦਾ ਇਹ ਹੈ ਕਿ ਐਂਟਾਈ ਮੁਸਲਿਮ ਆਪਣਾ ਜਿਹੜਾ ਇਹ ਰੋਲ ਰੱਖਣ। ਇਸ ਤੋਂ these two assumptions often lead to violent attack on Sikhs whenever they assert their separateness as a religion or when they refuse to join in Hindutva's battle against Muslims। ਇਹ ਬੜਾ ਮੈਂ ਹੈਰਾਨ ਹੈ ਕਿ ਵੀ ਇਹ ਗੱਲ ਬਹੁਤੇ ਸਿੱਖਾਂ ਨੂੰ ਸਮਝ ਨਹੀਂ ਆਉਂਦੀ। ਉਹਨੇ ਆਦਿਤਿਆ ਮੈਨਨ ਨੂੰ, ਇਹ ਮੈਨਨ ਕਿਰਲਾਈਟ ਹੈ, ਬ੍ਰਿਲੀਅੰਟ ਬ੍ਰਾਹਮਣ ਹੋਏਗਾ, ਉਹਨੇ ਕਿਹਾ ਵੀ ਆਹ ਦੋ ਰੀਜ਼ਨ ਨੇ ਕਿ ਵੀ ਇਹ ਸਿੱਖ ਆਪਣੇ ਆਪ ਅੱਡ ਧਰਮ ਸਮਝਦੇ ਨੇ ਤੇ ਐਂਟੀ ਮੁਸਲਿਮ ਰੋਲ ਉਹ ਨਹੀਂ ਅਦਾ ਕਰ ਰਹੇ ਜੋ ਹਿੰਦੂ ਉਹਨਾਂ ਤੋਂ ਐਕਸਪੈਕਟ ਕਰਦੇ ਨੇ। ਔਰ ਇਹੀ ਜਿਹੜੀਆਂ ਨੇ
ਇਹਦੇ ਚੋਂ ਹੀ ਸਿੱਖਾਂ ਦੇ ਉੱਤੇ ਜਿਹੜਾ ਹਮਲਿਆਂ ਦਾ ਸਿਲਸਿਲਾ ਨਿਕਲਦਾ ਹੈ। ਔਰ one organization that played a key role in fostering anti-Sikh sentiment amongst Hindus was Arya Samaj। ਫਿਰ ਉਹਨਾਂ ਨੇ ਆਰੀਆ ਸਮਾਜ ਜਿਹੜਾ 19th ਸੈਂਚੁਰੀ ਦੇ ਜਿਹੜਾ ਸੈਕੰਡ ਹਿੱਸੇ ਦੇ ਵਿੱਚ ਆਈ, ਜਿਹਨੇ ਸਿੱਖਾਂ ਨੂੰ, ਮੁਸਲਮਾਨਾਂ ਨੂੰ, ਔਰ ਜਿਸ ਆਰੀਆ ਸਮਾਜ ਦਾ ਇੱਕ ਸਵਾਮੀ ਸ਼ਰਧਾਨੰਦ ਨਾਂ ਦਾ ਬੰਦਾ ਜਿਹਨੇ ਮੁਸਲਮਾਨਾਂ ਦੇ ਉੱਤੇ ਵੀ ਜਦੋਂ ਰੰਗੀਲਾ ਰਸੂਲ ਲਿਖਿਆ ਔਰ ਉਸ ਨੂੰ ਤੇ ਸ਼ਹੀਦ ਇਮਾਮੁਦੀਨ ਨੇ ਫਿਰ ਸੋਧਿਆ ਲਾਹੌਰ ਦੇ ਵਿੱਚ, ਉਹ ਇੱਕ ਵੱਖਰੀ ਹਿਸਟਰੀ ਹੈ ਵੀ ਕਿਵੇਂ। ਸੋ ਉਹਨੇ ਨਾ ਸਿਰਫ ਰੰਗੀਲਾ ਰਸੂਲ ਲਿਖ ਕੇ ਇਸਲਾਮ ਜਾਂ ਨਬੀ ਦੀ ਬੇਹੁਰਮਤੀ ਕੀਤੀ, ਇਸੇ ਹੀ ਆਰੀਆ ਸਮਾਜ ਦੇ ਦਿਆਨੰਦ ਨੇ ਜਿਹੜਾ ਉਹਨਾਂ ਦੀ ਕਿਤਾਬ ਹੈ ਸਤਿਆਰਥ ਪ੍ਰਕਾਸ਼, ਉਹਦੇ 'ਚ ਗੁਰੂ ਸਾਹਿਬ ਦੇ ਖਿਲਾਫ, ਗੁਰੂ ਨਾਨਕ ਸਾਹਿਬ ਦੇ ਖਿਲਾਫ ਖਾਸ ਕਰ ਬਹੁਤ ਕੁਛ, ਕਿਉਂਕਿ ਗੁਰੂ ਸਾਹਿਬ ਨੇ ਇਹਨਾਂ ਦੀਆਂ ਫਾਊਂਡੇਸ਼ਨਸ ਦੇ ਉੱਤੇ ਜਿਹੜਾ ਵਾਰ ਕੀਤਾ ਹੋਇਆ, ਜ਼ਾਤ ਪਾਤ ਸਿਸਟਮ ਨੂੰ ਤੋੜਨਾ, ਇਨਸਾਨੀ ਬਰਾਬਰੀ ਦੀ ਗੱਲ, ਬ੍ਰਾਹਮਣ ਦੀ ਡੋਮੀਨੈਂਸ ਦੀ ਗੱਲ, ਔਰ ਇਸ ਸਾਰੇ ਨੂੰ ਇਹਨੇ ਜਿਹੜਾ ਉਹ ਬੜਾ ਚੰਗੇ ਢੰਗ ਨਾਲ ਐਨਾਲਾਈਜ਼ ਕਰਦੇ ਆ ਕਿ ਵੀ ਸਤਿਆਰਥ ਪ੍ਰਕਾਸ਼ ਗੁਰੂ ਨਾਨਕ ਸਾਹਿਬ ਦੇ ਖਿਲਾਫ ਨੇ ਲਿਖਿਆ, ਕੰਪੇਅਰ ਟੂ ਗੁਰੂ ਨਾਨਕ ਸਾਹਿਬ the Arya Samajis are more lenient towards Guru Gobind Singh because of his conflict with Mughals। ਕਿ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਉਹ ਡਿਫਰੈਂਟ ਧਾਰਨਾ ਰੱਖਦੇ ਨੇ ਆਰੀਆ ਸਮਾਜੀ, ਇਸ ਲਈ ਕਿ ਉਹਨਾਂ ਨੇ ਮੁਗਲਾਂ ਨਾਲ ਟੱਕਰ ਲਈ। The Hindutva of Sikhs is similar, respect Sikh figures only so far as they can be presented through an anti-Muslim prism, but resist any attempt by Sikhs to assert their separateness। ਇਹ ਬੜੀ ਕੰਮ ਦੀ ਗੱਲ ਹੈ। ਉਹਨੇ ਕਿਹਾ ਵੀ ਇਹਨਾਂ ਦਾ ਮਿਰਰ ਇਹੀ ਹੈ ਕਿ ਜੇ ਤਾਂ ਉਹ ਇੱਕ ਉਹਨਾਂ ਦੇ ਹੱਥ 'ਚ ਟੂਲ ਬਣ ਕੇ ਮੁਸਲਮਾਨਾਂ ਦੇ ਖਿਲਾਫ ਭੁਗਤਣ, ਫਿਰ ਗੁੱਡ ਸਿੱਖਸ, ਬਹਾਦਰ ਸਿੱਖਸ, ਬਰੇਵ ਸਿੱਖਸ, ਅਵਰ ਸੌਰਡ ਆਰਮ, ਤੇ ਜਦੋਂ ਉਹ ਇਹ ਕਹਿਣ ਵੀ ਅਸੀਂ ਇੰਡੀਪੈਂਡੈਂਟ ਧਰਮ ਹੈ, ਸਾਡੇ ਧਰਮ 'ਚ ਕਿਸੇ ਦੇ ਲਈ ਨਫ਼ਰਤ ਨਹੀਂ ਹੈ, ਕੋਈ ਸਾਡੀ ਲੜਾਈ ਮੁਸਲਮਾਨਾਂ ਨਾਲ ਨਹੀਂ ਸੀ 18th ਸੈਂਚੁਰੀ 'ਚ, ਜ਼ੁਲਮ ਦੇ ਖਿਲਾਫ ਸੀ, ਅੱਜ ਤੁਸੀਂ ਜ਼ੁਲਮ ਕਰ ਰਹੇ ਹੋ, ਅਸੀਂ ਤੁਹਾਡੇ ਖਿਲਾਫ ਲੜ ਰਹੇ ਹਾਂ, ਫਿਰ ਉਹੀ ਕਰਨਗੇ ਜੋ ਸਿੱਖਾਂ ਦੇ ਨਾਲ ਕਰ ਰਹੇ ਨੇ। ਔਰ ਕਲੋਜ਼ ਉਹਨੇ ਕੀਤਾ ਆਰਟੀਕਲ ਸਟੈਂਡ ਵਿਦ ਦ ਸਿੱਖਸ, ਪਰ ਨਾਲ ਉਹਨਾਂ ਨੇ ਕਿਹਾ ਹਾਊਐਵਰ the hatred against Sikhs is nothing compared to the love and respect the community gets across the world। ਕਿ ਇਹਨਾਂ ਦੀ ਨਫ਼ਰਤ ਦੀ ਕੌਣ ਪਰਵਾਹ ਕਰਦਾ ਹੈ, ਜਿੰਨਾ ਪਿਆਰ ਔਰ ਸਤਿਕਾਰ ਇਸ ਵੇਲੇ ਸਿੱਖਾਂ ਦਾ ਦੁਨੀਆ ਭਰ 'ਚ ਹੈ। ਐਂਡ ਦਿਸ ਵਾਸ ਕੁਆਇਟ ਕਲੀਅਰ ਆਫਟਰ ਦਾ ਕਾਬਲ ਬੋmbਿੰਗ ਔਨ ਵੈਨਸਡੇ, ਕਿ ਜਦੋਂ ਕਾਬਲ ਦੇ ਵਿੱਚ ਬੁੱਧਵਾਰ ਹੋਈ ਘਟਨਾ, ਉਸ ਤੋਂ ਬਾਅਦ ਦੇਖਿਆ ਜਾ ਸਕਦਾ ਹੈ ਕਿ ਸਿੱਖਾਂ ਲਈ ਕਿਵੇਂ ਮੁਹੱਬਤ ਹੈ। ਈਵਨ ਦਾ ਟ੍ਰੋਲਿੰਗ ਬਾਈ ਹਿੰਦੂਤਵਾ ਹੈਂਡਲਸ began on Twitter. Several people came forward to express their solidarity with the Sikh community and condemned those behind that। ਉਹਨਾਂ ਨੇ ਕਿਹਾ ਜੀ ਭਾਵੇਂ ਇਹਨਾਂ ਨੇ ਆਪਣਾ ਉਹ ਸ਼ਰਾਰਤ ਕੀਤੀ, ਲੇਕਿਨ ਬਹੁਤ ਲੋਕ ਸਪੋਰਟ ਦੇ ਵਿੱਚ ਨਿਕਲੇ। ਫਿਰ ਉਹਨੇ ਜਿਹੜੇ ਸਪੋਰਟਿਵ ਟਵੀਟ ਨੇ ਔਰ ਇੱਕ ਪਿਕਚਰ ਜਿਹੜੀ ਕਿ ਸਿੱਖ ਔਰ ਮੁਸਲਮਾਨ ਜਿਹੜੇ ਕਾਰਟੂਨ ਜਿਹੜਾ ਬੜਾ ਟ੍ਰੈਂਡ ਕਰ ਰਿਹਾ, ਔਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ, ਜਿਹਦੇ 'ਚ ਕਿ ਇੱਕ ਸਿੱਖ ਔਰ ਮੁਸਲਮਾਨ ਇੱਕ ਦੂਸਰੇ ਨੂੰ ਹੱਗ ਕਰ ਰਹੇ ਨੇ, ਔਰ ਇਹ ਜਿਹੜਾ ਇਸ ਵੇਲੇ ਸਿੰਬਲ ਬਣ ਗਿਆ। ਔਰ ਉਹਨਾਂ ਨੇ ਕਿਹਾ ਕਿ ਵੀ ਹਿਊਮਨ ਅਟੈਕ ਔਨ ਹਿਊਮਨ ਇਜ਼ ਅਟੈਕ ਔਨ ਹੋਲ ਹਿਊਮੈਨਿਟੀ। our solidarity with our Sikh brothers and sisters, whoever has carried out this attack definitely will go to hell। ISIS doesn't represent Muslims, may ISIS rot in hell, terrorists have no religion, stand with Sikhs। एक हैशटैग ਚੱਲਿਆ ਔਰ ਉਹਦੇ ਤੇ ਫਲੱਡ ਕਰ ਦਿੱਤਾ ਲੋਕਾਂ ਨੇ ਕਿ ਵੀ ਅਸੀਂ ਸਿੱਖਾਂ ਦੇ ਨਾਲ ਖੜੇ। ਔਰ ਇਹ ਜਿਹੜੀ ਪਿਕਚਰ ਹੈ ਸਿੱਖ ਮੁਸਲਮਾਨਾਂ ਦੀ ਆਪਸ ਦੇ ਵਿੱਚ ਕਰਦੇ ਔਰ ਕਨਕਲੂਡ ਕੀਤਾ ਦਿੱਤਾ ਮੈਨਨ ਨੇ। The message is clear, Sikhs are a transnational community who have gained huge respect across the world for their hard work, industry and above all their sense of humanity stemming from the spirit of Sarbat da Pala। No amount of terror attacks, pogroms and hatred can silence them। ਜੋ ਸਿੱਖਾਂ ਦਾ ਮੁਕਾਮ ਹੈ, ਉਹਨਾਂ ਨੇ ਆਪਣੀ ਮਿਹਨਤ ਨਾਲ ਔਰ ਸਭ ਤੋਂ ਉੱਪਰ ਜਿਹੜਾ ਸਰਬੱਤ ਦੇ ਭਲੇ ਦਾ ਉਹਨਾਂ ਦਾ ਮਿਸ਼ਨ ਹੈ, ਉਹਨਾਂ ਨੇ ਥਾਂ ਬਣਾਈ ਹੈ। ਕੋਈ ਦਹਿਸ਼ਤਗਰਦੀ ਹਮਲਾ, ਕੋਈ ਕਤਲੋਗਾਰਦ, ਨਸਲਕੁਸ਼ੀ ਜਾਂ ਨਫ਼ਰਤ ਜਿਹੜੀ ਹੈ ਉਹ ਸਿੱਖਾਂ ਨੂੰ ਚੁੱਪ ਨਹੀਂ ਕਰਵਾ ਸਕਦੀ। ਸੋ ਇਹ ਹੈ ਰਿਜ਼ੀਲੀਐਂਟ ਸਪਿਰਿਟ। ਔਰ ਅਸੀਂ ਆਪਣੇ ਅਗਲੇ ਸੈਗਮੈਂਟ 'ਚ ਆਪਣੇ ਪਾਕਿਸਤਾਨੀ, ਆਪਣੇ ਮੁਸਲਮਾਨ ਭੈਣਾਂ ਭਰਾਵਾਂ ਦੀਆਂ ਲਿਖਤਾਂ ਸਾਂਝੀਆਂ ਕਰਾਂਗੇ
ਜਿਹੜੀਆਂ ਸਾਨੂੰ ਕੰਡੋਲੈਂਸ ਮੈਸੇजेस ਦੇ ਉੱਤੇ ਆਏ ਨੇ ਜੀ ਕਮੈਂਟਸ ਔਰ ਲਿਖਤਾਂ ਤਾਂ ਸੈਂਕੜਿਆਂ ਚ ਨੇ ਬਿਲਕੁਲ। ਪਰ ਅਸੀਂ ਫਿਊ ਸਿਲੈਕਟ ਤਾਂ ਕਿ ਅਸੀਂ ਐਕਨੋਲਜ ਕਰੀਏ ਕਿ ਕਿਵੇਂ ਉਹ ਸਾਡੇ ਨਾਲ ਦੁੱਖ ਦੀ ਘੜੀ ਖਲੋਤੇ ਨੇ ਖੜੇ ਨੇ ਬਿਲਕੁਲ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ